ਜ਼ਿਆਦਾ ਗਿਲਾ ਹੁੰਦਾ ਆਪਣਿਆਂ ਤੇ। ਹੁਣ ਜਿਹੜੇ ਇਧਰ ਹੋ ਕੇ ਜਾਂਦੇ ਰਹੇ ਨੇ, ਹਾਂਜੀ ਮਿਲ ਕੇ ਜਾਂਦੇ, ਸਾਨੂੰ ਮਿਲੇ ਜਾਂ ਅੰਜਮ ਸਰੋਇਆ ਹੋ ਗਿਆ, ਕਾਰਪੈਂਟਰ ਹੋ ਗਿਆ, ਨਸਰ ਢਿੱਲੋਂ, ਨਸਰ ਦੂਸਰਾ, ਸਾਰੇ ਬੜੇ ਚੰਗੇ ਕੰਮ ਕਰਾਣੇ, ਸਭ ਦਾ ਪੰਜਾਬ ਵਾਲਾ, ਸਾਰੇ ਜਦੋਂ ਮਿਲ ਕੇ ਜਾਂਦੇ ਰਹੇ ਨੇ। ਹੁਣ ਮਿਲ ਕੇ ਜਾ ਕੇ ਉਹ ਗੋਦੀ ਮੀਡੀਆ ਦੀ ਉਂਗਲਾਂ ਤੇ ਲੱਗ ਕੇ ਜਿਹੜੇ ਮਿਲ ਕੇ ਗਏ ਨੇ, ਇਥੋਂ ਹੋ ਕੇ ਗਏ ਨੇ, ਉਹਨਾਂ ਦੀ ਮੈਂ ਗੱਲ ਕਰਨੇ ਆ। ਉਹ ਸਾਡੇ ਆਪਣੇ ਨਾ, ਸਾਰੇ ਸਰਦਾਰ ਹੀ ਆਪਣੇ ਨੇ, ਜਿਨ੍ਹਾਂ ਸਾਡਾ ਕੋਈ ਰਿਲੇਸ਼ਨ ਹੈਗਾ 47 ਤੋਂ ਪਹਿਲਾਂ ਦਾ, ਜਿਹਦੀ ਵਜ੍ਹਾ ਤੋਂ ਸਾਡੇ ਕੋਲ ਆ ਰਹੇ ਤੇ ਸਾਡਾ ਇੱਕ ਖਿੱਚ ਮਾਰਦੀ ਯਾਰ। ਸਿੱਖ ਸਾਡੇ ਹੀ ਵੀਰ ਭਰਾ ਨੇ ਸਾਡੇ। ਤੇ ਉਹ ਜਿਹੜੇ ਹੁਣ ਜਿਹੜੇ ਕਮੈਂਟ ਥੱਲੇ ਕਰਨ ਨੇ ਸਾਡੀ ਵੀਡੀਓ ਮੇਰੀਆਂ ਗਾਲਾਂ ਕਿ ਅੰਜਨ ਸਰੋਏ ਦੇ ਥੱਲੇ ਕਈ ਕੁਝ ਉਹਨਾਂ ਪਤਾ ਕੁਝ ਲਿਆ, ਨਸਰ ਢਿੱਲੋਂ ਨੂੰ ਕਈ ਕੁਝ ਕਹਿ ਰਹੇ ਨੇ, ਜਿਹੜੇ ਸਾਡੇ ਤੇ ਚੈਨਲ ਹੀ ਨਾ ਭਾਜੀ ਬੰਦ ਕਰਾਤੇ। ਉਹਦਾ ਵੀ ਬੰਦ ਹੋ ਗਿਆ ਆਪਣਾ, ਕੀ ਇਹਦਾ ਅੰਜਨ ਸਰੋਏ ਦੇ ਬੰਦ। ਲਗੜ ਪੱਕੇ ਜਿਹੜੇ ਨਵੇਂ ਯੂਟਿਊਬਰ ਉਤਰ ਉੱਠੇ ਨੇ ਨਾ, ਉਹ ਸਿੱਖ ਨੇ ਨਾ ਉਹ ਹਿੰਦੂ ਨੇ, ਪਤਾ ਕਿਹੜੀ ਨਸਲ ਵਾਲੀ ਸਿੱਖ ਹੋਵੇ, ਸਿੱਖ ਪਿਓਰ। ਇੰਨੇ ਬਾਬਿਆਂ ਦੇ ਇੰਟਰਵਿਊ ਕੀਤੇ, ਉਹ ਇੰਨੇ ਬਾਬੇ ਕਹਿੰਦੇ ਨਾ ਜਿਹੜੇ ਸਿੱਖ ਜੋ ਗੱਲ ਕਰ ਲੈਂਦੇ ਨੇ ਯਾਰਾਂ ਦੇ ਯਾਰ ਸਨ, ਉਹ ਸਿੱਖ ਢੋਲ ਲਵਾ ਦਿੰਦੇ ਸੀ, ਫਿਰਦੇ ਨਹੀਂ ਸੀ ਗੱਲ। ਯਾਰ ਅੱਗੋਂ ਇਹ ਜਿਹੜੇ ਸਿੱਖ ਵੀ ਤਾਂ ਉਹਨਾਂ ਦੀ ਲਾ ਦੇਣੇ ਨਾ, ਇਹ ਕਿਵੇਂ ਫਿਰ ਸਕਦੇ? ਮੈਂ ਨਾ ਜਿਹੜੇ ਐਵੇਂ ਦੀ ਗੱਲਾਂ ਕਰਦੇ ਮੈਨੂੰ ਨਹੀਂ ਲੱਗਦਾ ਉਹ ਸਿੱਖ, ਮੈਂ ਜਾਂ ਹਿੰਦੂ ਸਿੱਖ ਹੋਏ ਨੇ ਤੇ ਜਾਂ ਫਿਰ ਨਸਲ ਪਤਾ ਕਿਹੜੀ ਹੈ। ਉਹ ਆਰਐਸਐਸ ਦੇ ਬੰਦੇ ਹੋਣੇ ਨੇ। ਮੈਂ ਨਹੀਂ ਮੰਨਦਾ ਕਿ ਉਹ ਸਰਦਾਰ ਜਿਹੜੇ ਇਸ ਤੱਕ ਜਿਹੜਾ ਆਪਣੀ ਪਵਿੱਤਰ ਜਗ੍ਹਾ ਨੂੰ, ਆਪਣੇ ਪੰਜਾਬ ਨੂੰ, ਜਿੱਥੇ ਉਹਨਾਂ ਬਾਬਾ ਗੁਰੂ ਨਾਨਕ ਜੀ ਨਾਲ ਮੰਨਣ ਵਾਲਾ। ਦੇਖੋ ਹੁਣ 10-15 ਸਾਲ ਤੋਂ ਤੂੰ ਵੀ ਲੱਗਾ, ਨਸਰ ਢਿੱਲੋਂ ਸਾਹਿਬ, ਨਸਰ ਕਿਸਾਨਾ ਸਾਹਿਬ, ਮੇਰੇ ਖਿਆਲ ਉਹਨੂੰ 15 ਸਾਲ ਹੋ ਗਏ ਉਹਨੇ ਕੰਮ ਕਰਦੇ ਯਾਰ। ਕਿੰਨਾ ਉਹਨਾਂ ਨੇ ਪਿਆਰ ਬਣਾਇਆ ਸਿੱਖਾਂ ਦੇ ਨਾਲ, ਕਿੰਨੇ ਵੀ ਅੱਗੇ ਨੂੰ ਮਜ਼ੀਦ ਮਿਲਣ ਲੱਗ ਪਏ, ਪਤਾ ਕੀ ਕਿੰਨੀਆਂ ਸਹੂਲਤਾਂ ਹੋਰ ਸਾਡੇ। ਉਹ ਮਿੰਟ ਚ ਸਾਡੇ ਸਾਰਾ ਪਾਣੀ ਫਿਰਦਾ ਨਹੀਂ, ਉਹ ਫਿਰਨ ਵਾਲਾ ਗੋਦੀ ਮੀਡੀਆ ਤੇ ਜੋ ਚਾਹੁੰਦੇ ਨੇ ਇਹ ਆਪਸ ਚ ਇਕੱਠੇ ਨਾ ਹੋਣ। ਇਹਨਾਂ ਉਹਨਾਂ ਮਗਰ ਲੱਗ ਕੇ ਯਾਰ ਸਾਡੇ ਆਪਣੇ ਜਿਹੜੇ ਸਰਦਾਰ ਨੇ, ਸਾਡੇ ਆਪਣੇ ਸਾਰੇ ਜਿਹੜੇ ਨੇ, ਉਹ ਉਹਨਾਂ ਮਗਰ ਲੱਗ ਕੇ ਜਿਹੜੇ ਉਹ ਇਲਾਕੇ ਤੋਂ ਉਹਨਾਂ ਨੂੰ ਫਾਇਦਾ ਕਿਹਨੂੰ ਪਹੁੰਚਦਾ ਪਿਆ? ਇਹ ਮੋਦੀ ਸਰਕਾਰ ਸਿੱਖਾਂ ਨੂੰ ਬਦਨਾਮ ਕਰਦਾ। ਫਿਰ ਤੇਰੀ ਔਕਾਤ ਦੱਸਾਂ ਭਾਜੀ, ਸਿੱਖਾਂ ਨੂੰ ਕਿੱਥੇ ਉਹ ਸਿੱਖ ਜੇ? ਉਹ ਤੇ ਹਿੰਦੂ ਹੈ, ਹਿੰਦੂ ਵੀ ਨਹੀਂਗਾ। ਬਾਲਮੀਕੀ ਪਤਾ ਹਿੰਦੂ ਇਹਨਾਂ ਦੇ ਲੈਟਰੀਨਾਂ ਸਾਫ਼ ਕਰਦਾ। ਯਾਰ ਭਗਵੰਤ ਮਾਨ ਦਾ ਮੈਨੂੰ ਦੁੱਖ ਇਹ ਲੱਗਾ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਚਲੋ ਬਿੰਨੂ ਢਿੱਲੋਂ ਤੇ ਨਹੀਂ ਆਇਆ ਯਾਰ। ਕਰਮਜੀਤ ਜਦੋਂ ਹੋਈ ਆਪਣੀ ਕਾਨਫਰੰਸ, ਹਾਂਜੀ ਕਾਨਫਰੰਸ 10ਵੇਂ ਮਹੀਨੇ ਉੱਥੇ ਆਇਆ ਸੀ ਨਾ ਕਰਮਜੀਤ ਵੀ, ਕਿੰਨੀ ਇਹਨਾਂ ਨੇ ਚਾਹਤ ਕੀਤੀ ਇਧਰ ਵਾਲਿਆਂ ਨੇ। ਮੈਂ ਗੱਲ ਕਰਨੇ ਅਸੀਂ ਤੇ ਇਹਨਾਂ ਨੂੰ ਚੁੰਮਦੇ ਸਾਂ ਯਾਰ, ਇਹਨਾਂ ਤੇ ਅਸੀਂ ਹੱਥਾਂ 'ਚ ਉਹ ਕੀ ਕਹਿੰਦੇ ਪਲਕਾਂ 'ਚ ਅਸੀਂ ਰੱਖਿਆ, ਤੇ ਇਹ ਬੰਦਾ ਮਗਰ ਖਲੋ ਕੇ ਇਹ ਕੀ ਕਰੇ। ਤੂੰ ਦਾਂਦੂਆ ਜਾ ਚੁੱਪ ਹੀ ਕਰ ਜਾ, ਤੂੰ ਹੱਥ ਨਾ ਯਾਰ, ਚੁੱਪ ਕਰਕੇ ਖਲੋ ਜਾ ਪਿੱਛੇ, ਠੀਕ ਹੈ? ਤੇਰੇ ਕੋ ਬੋਲਣ ਦੀ ਨਹੀਂ ਹਿੰਮਤ, ਨੂੰ ਨਹੀਂ ਰੋਕ ਸਕਦਾ। ਨਹੀਂ ਵੀ ਉਹ ਸਰਕਾਰ ਦਾ ਬਲ ਰੋਕਣਾ ਯਾਰ, ਤੂੰ ਸੀਐਮ ਸਾਹਿਬ ਨਾਲ ਗੱਲ ਨਾ ਕਰੋ, ਨਹੀਂ ਕਰ ਸਕਦਾ, ਤੇਰੀ ਹਿੰਮਤ ਨਹੀਂ ਬੋਲਣ ਦੀ। ਤੂੰ ਹੱਸਣਾ ਤੇ ਕੈਮਰੇ ਤੋਂ ਪਿੱਛੇ ਹੋ ਜਾ, ਪਿੱਛੇ ਹੋ ਜਾ। ਤੈਨੂੰ ਪਤਾ ਵੀ ਇੱਕ ਮੀਡੀਆ ਸਾਰਾ ਲੱਗਾ ਮੇਰੀ ਵਿੱਚ ਵੀਡੀਓ ਜਾਣੀ, ਉਹਨਾਂ ਦਾ ਕੀ ਦਿਲ ਤੇ ਗੁਜ਼ਰੇਗੀ? ਜਿੰਨਾ ਤੂੰ ਹੋ ਕੇ ਗਿਆ ਤੇਰੇ ਮੇਜ਼ਬਾਨ ਸਾਨੂੰ ਮਹਿਮਾਨ ਨਵਾਜ਼ੀ ਤਰ੍ਹਾਂ ਨਹੀਂ ਕੀਤੀ, ਉਹਨਾਂ ਦਿਲ ਤੇ ਕੀ ਗੁਜ਼ਰੇਗੀ? ਦੇਖੋ ਜੀ, ਅਸੀਂ ਵੀ ਇਸ ਤੋਂ ਮਜਬੂਰ ਹੋ ਕੇ ਵੀਡੀਓ ਬਣਾ ਰਹੇ ਹਾਂ। ਸਾਨੂੰ ਕਈ ਯੂਟਿਊਬਰਾਂ ਮੈਨੂੰ ਕਾਲਾਂ ਕੀਤੀਆਂ, ਯਾਰ ਤੁਸੀਂ ਨਹੀਂ ਬੋਲਣ ਦੇ, ਕਿਉਂ? ਤੁਹਾਨੂੰ ਤਾਂ ਵਿਊ ਹੁੰਦੇ ਨੇ, ਪਤਾ ਨਹੀਂ ਕੀ ਕੁਝ ਆਪਣਿਆਂ ਨੇ ਸੁਣਨੀਆਂ ਪਈਆਂ ਤਰ ਗੱਲਾਂ। ਕਈ ਸਾਨੂੰ ਕਈਆਂ ਨੇ ਕਿਹਾ ਤੁਸੀਂ ਬੜੇ ਸਿੱਖਾਂ ਮਗਰ ਭੱਜਦੇ ਹੋ, ਜਿਵੇਂ ਆਉਂਦੇ ਨੇ ਭੱਜਦੇ ਵੀਡੀਓ ਬਣਾਉਣ ਚੱਲੇ ਆ, ਐਂ ਚੱਲੇ ਆ ਫਲਾਣ, ਉਹਨਾਂ ਨੂੰ ਕਹਿੰਦੇ ਹੋਣਗੇ ਨਸਰ, ਉਹਨਾਂ ਨੂੰ ਤੇ ਨਸ ਕਿਸਾਨ ਕਹਿੰਦੇ ਨੇ। ਜੇ ਸਾਨੂੰ ਫੋਨ ਆਉਂਦੇ ਨੇ ਤੇ ਉਹਨਾਂ ਨੂੰ ਵੀ ਹੁੰਦੇ ਹੀ ਹੋਣਗੇ, ਕਿੰਨੇ ਕਹਿੰਦੇ ਹੋਣਗੇ, ਆਪਣੇ ਪਾਕਿਸਤਾਨੀ ਵੀ ਕਹਿੰਦੇ ਹੋਣਗੇ ਤੁਸੀਂ ਬੜੇ ਉਹਨਾਂ ਦੇ ਮਾਮੇ ਬਣੇ ਹੋ। ਇਹਦਾ ਕੀ ਤੁਕ ਬਣਦਾ ਕਿ ਅਫਗਾਨਿਸਤਾਨ ਗਿਆ, ਜਾ ਕੇ ਉੱਥੇ ਅਫਗਾਨੀਆਂ ਨੂੰ, ਮੁਸਲਮਾਨਾਂ ਨੂੰ ਸਾਡੇ ਖਿਲਾਫ ਕੀਤਾ, ਭੜਕਾਉਂਦਾ। ਉੱਤੋਂ ਕਹਿੰਦਾ ਵੀ ਅੱਧਾ ਕਬਜ਼ਾ ਤੁਸੀਂ ਪਾਕਿਸਤਾਨ ਤੇ ਤੁਸੀਂ ਕਰ ਲਓ ਅਫਗਾਨਿਸਤਾਨ ਵਾਲੇ, ਤੇ ਅੱਧਾ ਅਸੀਂ ਇੰਡੀਆ ਵਾਲੇ। ਮੁਸਲਮਾਨਾਂ ਦਾ ਬੜਾ ਵੱਡਾ ਕਿਰਦਾਰ ਹੈ। ਤੁਹਾਡਾ ਗੋਲਡ ਟੈਂਪਲ ਅੰਮ੍ਰਿਤਸਰ ਦੇ ਵਿੱਚ ਸਨ 1500 ਦੇ ਵਿੱਚ, ਜਦੋਂ ਸਨ 1500 ਦੇ ਵਿੱਚ ਦਰਬਾਰ ਸਾਹਿਬ ਦੀ ਨੀਂਹ ਰੱਖੀ, ਤੇ ਉਹ ਬੰਦਾ ਕੌਣ ਸੀ? ਉਹ ਇੱਕ ਮੁਸਲਮਾਨ ਸੀ, ਉਹਦਾ ਨਾਮ ਹੈ ਸਾਈਂ ਮੀਆਂ ਮੀਰ ਜੀ। ਤੇ ਜੇ ਮੁਸਲਮਾਨ ਨੇ ਦਰਬਾਰ ਸਾਹਿਬ ਦੀ ਨੀਂਹ ਰੱਖੀ ਹੈ, ਕਿ ਉਹ ਕਿਸ ਵਜ੍ਹਾ ਤੋਂ ਰੱਖੀ? ਉਹ ਪਿਆਰ ਮੁਹੱਬਤ ਦੀ ਵਜ੍ਹਾ ਤੋਂ ਰੱਖੀ ਭਾਈ ਤਨਵੀਰ। ਜੇ ਨਫ਼ਰਤ ਹੁੰਦੀ, ਸਾਡੀ ਸਿੱਖਾਂ ਨਾਲ ਨਫ਼ਰਤ ਹੁੰਦੀ, ਤੇ ਸਾਈਂ ਮੀਆਂ ਮੀਰ ਜੀ ਉਹ ਮੁਸਲਮਾਨ ਸੀ, ਉਹ ਜਾ ਕੇ ਨੀਂਹ ਰੱਖਦੇ ਨੇ, ਜਾਂ ਸਿੱਖ ਸਾਡੇ ਕੋਲੋਂ ਨੀਂਹ ਰਖਾਉਂਦੇ ਨੇ? अस्सलाम वालेकुम जी, मेरा पिंड मेरा पंजाब चैनल ते मैं तुहाडा वीर मुहम्मद तनवीर। नाज़रीन अज गल करांगे वो लग्गड़ बग्गियां दी, वो यूट्यूबर लग्गड़ बग्गियां दी जिहड़े दोवां पासे अग ला रहे ने, नफरतां फैला रहे ने, ते नाल नाल जिहड़ा है वो जिहड़े इधरों हो के गए कई ट्रेवलर ब्लॉगर उन्होंने जाके उधर जिहड़े नफरतां बड़ियां फैलाइयां उन्हां दी भी ठकाई करांगे अज रख के। ते सुनिया है असीं खबरां विच सुनने पे हां कि मोदी नूं जिहड़ा फिर कीड़ा तंग करन दिया है जंग वाला, ਤੇ ਉਹਨੂੰ ਪਹਿਲੀ ਮੈਨੂੰ ਲੱਗਦਾ ਜਿਹੜੀ ਉਹਦੀ ਕਸਰ ਰਹਿ ਗਈ, ਕੋਈ ਛਿੱਤਰ ਬੜੇ ਫਿਰੇ ਲੇਕਿਨ ਉਹਨੂੰ ਅਸਰ ਨਹੀਂ ਹੋਇਆ। ਤੇ ਇਹਨੇ ਉਨੀ ਦੇਰ ਨਹੀਂ ਬਾਜ਼ ਆਣਾ ਜਿੰਨੀ ਦੇਰ ਕੋਈ ਲੱਖ ਇੱਧਰ ਸਾਡਾ ਤੇ ਲੱਖ ਉਧਰ ਕੋਈ ਮਰਿਆ ਨਾ ਜਿੰਨੀ ਦੇਰ ਮੈਨੂੰ ਨਹੀਂ ਲੱਗਦਾ ਜਿਹੜਾ ਬਾਜ਼ ਆਵੇ ਮੋਦੀ। ਕਿ ਉਹਨੂੰ ਕੀ ਲੱਗੇ ਨਾਲੇ ਮੋਦੀ ਨੂੰ, ਨਾ ਉਹਦਾ ਕੋਈ ਅੱਗਾ ਨਾ ਪਿੱਛਾ, ਨਾ ਉਹਦੀ ਕੋਈ ਔਲਾਦ, ਨਾ ਉਹਦੀ ਕੋਈ ਬੇਬੀ, ਨਾ ਬੱਚਾ, ਉਹਦਾ ਮਰੇ ਤਾਂ ਉਹਨੂੰ ਪਤਾ ਲੱਗੇ। ਤੇ ਘਬਰਾਉਣਾ ਪੰਜਾਬੀਓ, ਦੋਵਾਂ ਪਾਸੇ ਤੁਸਾਂ ਤੇ ਅਸਾਂ ਹੀ ਮਰਨਾ, ਕੋਈ ਲੱਖ ਉਧਰ ਮਰਨਾ ਲੱਖ ਇੱਧਰ ਮਰਨਾ, ਤਾਂ ਤੁਸਾਂ ਅਸਾਂ ਹੀ ਮਰਨਾ ਸਾਰਾ ਕੁਝ। ਮੋਦੀ ਨੂੰ ਲੱਗੇ ਮੋਦੀ, ਤੇ ਉਹਦੇ ਨਾਲ ਨਾਲ ਗੋਦੀ ਮੀਡੀਆ ਉਹਦੀ ਵੀ ਛਤਰੋੜ ਅੱਜ ਕਰਾਂਗੇ ਅਸੀਂ। ਤੇ ਗੋਦੀ ਮੀਡੀਆ ਜਿਹੜਾ ਉਹ ਬਹੁਤ ਜਿਹੜਾ ਚਲਾਉਂਦਾ ਬੜਾ ਕਿ ਪਾਕਿਸਤਾਨ ਦੇ ਅਸੀਂ ਫਲਾਣਾ ਸ਼ਹਿਰ ਉੱਤੇ ਕਬਜ਼ਾ ਕਰ ਲਿਆ, ਅਸੀਂ ਇੰਜ ਕਰ ਲਿਆ, ਅਸੀਂ ਉਹ ਕਰ ਲਿਆ। ਤੇ ਜਿਹੜੇ ਨੇ ਇਧਰੋਂ ਜਿਹੜੇ ਹੋ ਕੇ ਗਏ ਉਹਦੇ ਨਾਲ ਨਾਲ ਜਿਹੜੇ ਬੜੇ ਫਿਲਮਾਂ ਦੇ ਸਟਾਰ ਜਿਹੜੇ ਨੇ, ਜਿਵੇਂ ਕੀ ਉਹਦਾ ਨਾਂ ਜੀ, ਕਰਮਜੀਤ ਅਨਮੋਲ ਹੋ ਗਿਆ, ਤੇ ਇੱਕ ਉਹ ਦੰਦੂ ਜਿਹਾ ਜਿਹੜਾ ਆਇਆ ਸੀ, ਕੀ ਉਹਦਾ ਨਾਂ, ਉਹ ਦੋਵੇਂ ਜੀ ਸਨ ਟਰੈਵਲ ਕਪਲ ਵਾਲੇ, ਮੈਨੂੰ ਨਾਂ ਖੁਸ਼ੀ, ਹਾਂ, ਜਿਹਨੂੰ ਸਾਰੇ ਸਾਡੇ ਪਾਕਿਸਤਾਨੀ ਜਿਹੜੇ ਸਾਡੇ ਵੀਰ ਜਿਹੜੇ ਬੜੇ ਉਹਨਾਂ ਹੱਥਾਂ ਚੁੱਕਿਆ, ਬੜੀ ਉਹਦੀ ਜਿਹੜੀ ਉਹਦੀ ਖਿਦਮਤ ਕੀਤੀ,
ਉਹਨਾਂ ਨੂੰ ਫਾਰਚੂਨਰਾਂ ਤੱਕ ਜਿਹੜਾ ਉਹਨਾਂ ਨੂੰ ਬਿਠਾਇਆ, ਗੱਡੀਆਂ ਦੇ ਝੂਟੇ ਦਿੱਤੇ, ਬੜੇ ਬੜੇ ਆਲਾ ਹੋਟਲਾਂ ਵਿੱਚ ਲੈ ਕੇ, ਕੋਈ ਰੁਪਈਆ ਉਹਨਾਂ ਕੋਲ ਨਹੀਂ ਲਿਆ ਹੈਗਾ। ਤੇ ਅੱਜ ਉਹਨਾਂ ਦੀ ਵੀ ਥੋੜੀ ਥੋੜੀ ਨਾਲ ਨਾਲ ਜਿਹੜਾ ਰੱਖ ਕੇ ਜਿਹੜਾ ਅੱਜ ਗੱਲ ਕਰਨੀ ਸਿਰਫ ਅਸੀਂ ਗੋਦੀ ਮੀਡੀਆ ਦੀ, ਆਰਐਸਐਸ ਦੀ ਤੇ ਬੀਜੇਪੀ ਦੇ ਬੰਦਿਆਂ ਦੀ, ਬਾਕੀ ਪੰਜਾਬੀ ਵੀਰ ਸਾਈਡ ਤੇ। ਹਾਂ, ਇਹਨੇ ਉਹਨੇ ਤਾਂ ਨਹੀਂ ਹਟਣਾ ਜਿੰਨੇ ਦਿਨ ਚਤਰੋੜ ਚੰਗੀ ਰੱਖ ਕੇ ਨਾ ਹੋਈ। ਤੇ ਦੂਸਰਾ ਜਿਹੜਾ ਗੋਦੀ ਮੀਡੀਆ ਜਿਹੜਾ ਨੂੰ ਬੜਾ ਬਕਵਾਸ, ਇਹਨਾਂ ਨੂੰ ਬੜਾ ਚਾਅ ਚੜਿਆ ਨਾ ਜੰਗ ਦਾ, ਕਿ ਅਸੀਂ ਜੰਗ ਕਰਨੀ। ਮੈਂ ਨਾ ਇਹਨੂੰ ਜਰਾ ਅੱਗੇ ਘਲਾਓ, ਜਿੰਨਾ ਗੋਦੀ ਮੀਡੀਆ ਨੇ ਸਾਰਾ ਇਹਨੂੰ ਅੱਗੇ ਜਿਹੜਾ ਬਾਰਡਰ ਵਾਲ ਘਲਾਉਣਾ ਉਹ ਇਹਨਾਂ ਅੱਗੇ ਵੀ ਤੁਸੀਂ ਅੱਗੇ ਹੋ। ਇਹ ਅੱਗੋਂ ਦੇ ਇਹਨਾਂ ਦਾ ਪਿਓ ਵੀ ਨਾਲ ਆ ਗਿਆ ਨਾ, ਪਾਕਿਸਤਾਨ ਨਾਲ ਜੰਗ ਕਰਨੀ ਤੇ ਇੰਜ ਕਰਨਾ, ਫਿਰ ਗਿਆ ਅੱਜ ਇਹਨਾਂ ਨੇ ਬੜਾ ਉਹਦਾ ਸਿਰ ਤੇ ਸਮਾਨ ਚੁੱਕਿਆ ਹੁੰਦਾ ਜੀ, ਅਸੀਂ ਫਲਾਣਾ ਪਾਕਿਸਤਾਨੀ ਹੋ ਗੋਬਰ ਵਾਲੀ ਕੀ ਬੰਦੇ ਨੂੰ ਗੋਬਰ ਆ ਰਹੀ ਹੈ। ਆਹੋ, ਤੇ ਇੱਕ ਉਹ ਡਾਕਟਰ ਆਪਣਾ ਇਹਨਾਂ ਦਾ ਜਨਰਲ ਬਖਸ਼ੀ ਹੈ, ਉਹ ਮੁੱਛਾਂ ਚੂਹੇ ਦੀ ਮੁੱਛਾਂ ਵਾਲਾ, ਉਹਨੇ ਬੜਾ ਰੌਲਾ ਚੁੱਕਿਆ ਹੁੰਦਾ ਹੈ, ਪਾਕਿਸਤਾਨੀ ਅੱਜ ਸੌਣਾ ਨਹੀਂ, ਅੱਜ ਤੁਹਾਡੇ ਕਿਆਮਤ ਦੇ ਦੇਣੇ, ਅੱਜ ਤੁਸੀਂ ਸੌਣਾ, ਲਾਸ਼ਾਂ ਹੋਣੀ, ਫਲਾਣ ਹੋਣੀ ਆ, ਤੁਹਾਨੂੰ ਤਾਂ ਕੋਈ ਪਤਾ ਕੋਈ ਨਹੀਂ ਕਿੱਥੇ ਲਾਸ਼ਾਂ ਕਿੱਥੇ ਨਹੀਂ। ਅਸੀਂ ਤਾਂ ਬੜੇ ਖੁਸ਼ ਹਾਂ, ਅਰਮਾਨ ਨਾਲ ਰਹਿੰਦੇ ਆ। ਉਹਨਾਂ ਨੇ ਇੱਕ ਬੜਾ ਨਾ ਇੱਕ ਅੱਛਾ ਭਾਈ ਤੈਨੂੰ ਏਡੇ ਬੇਵਕੂਫ ਲੋਕ ਨੇ ਇਹ, ਮੇਰੇ ਪਿਓ ਦੇ ਸਾਲੇ ਜਿੰਨੇ ਵੀ ਨੇ, ਭਲਕੇ ਇਹਨਾਂ ਨੂੰ ਇਹ ਕਹਿਣਾ ਨਹੀਂ ਚਾਹੀਦਾ। ਇਹ ਲਾਹੌਰ ਵਿੱਚ ਵੀ ਇਹਨਾਂ ਬੰਦਰਗਾਹ ਬਣਾ ਕੇ ਰਾਤੋਂ ਰਾਤ ਹੀ ਢਾਤੀ। ਆਹੋ, ਇਹਨਾਂ ਦਾ ਚੀਜ਼ਾਂ ਵੇਖਣੀਆਂ ਸੀ ਨਾ। ਆਹੋ, ਉਹ ਕਹਿ ਰਿਹਾ ਸੀ ਕਿ ਲਾਹੌਰ ਬੰਦਰਗਾਹ ਹੈ, ਲੈ ਸਾਨੂੰ ਤਾਂ ਪਤਾ ਲੱਗਾ ਬੰਦਰਗਾਹ ਲਾਹੌਰ ਵੀ ਹੈ। ਇਹਦੇ ਆਪ ਸੋਚ ਰਹੇ ਆ ਵੀ ਸਾਰਾ ਲਾਹੌਰ ਤੇ ਕਬਜ਼ਾ ਕਰ ਲਿਆ, ਇੰਜ ਹੋ ਗਿਆ, ਉਹ ਹੋ ਗਿਆ, ਪਤਾ ਕੀ। ਅੱਛਾ, ਦੂਸਰੀ ਗੱਲ, ਚੀਚਾ ਵਤਨੀ ਦੇ ਵਿੱਚ ਇਹਨਾਂ ਨੇ 에ਅਰਪੋਰਟ ਬਣਾ ਕੇ, 에ਅਰ ਬੇਸ ਬਣਾ ਕੇ ਤਬਾਹ ਕਰ ਦਿੱਤੀ ਹੈ। ਉਹ ਅਸੀਂ ਤੇ ਹੈਰਾਨ, ਸਮੁੰਦਰ ਹੈ ਉਹ ਮਲਤਾਨ ਵੀ ਸਮੁੰਦਰ ਨਿਕਲ ਆਇਆ। ਏਡੇ ਬੇਵਕੂਫ ਬੰਦੇ ਨੇ ਯਾਰ। ਅੱਛਾ, ਗੱਲ ਕਰੀਏ ਆਪਾਂ ਫਿਰ ਪੰਜਾਬ ਤੋਂ ਸ਼ੁਰੂ ਕਰਨਾ ਹੈ। ਪਹਿਲਾਂ ਵੇਖੋ ਨਾ, ਫਿਰ ਵੇਖੋ ਅੱਜ ਵੀ ਮੈਂ ਖਬਰਾਂ ਵੇਂਦਾ ਬਈ ਸਮਾਂ ਨਿਊਜ਼ ਤੇ ਉਹਨਾਂ ਵੈਰੀਫਾਈਡ ਜਿਹੜਾ ਅਕਾਊਂਟ ਉਹਨਾਂ ਤੇ, ਕਿ ਜਿਹੜਾ ਮੋਦੀ ਫਿਰ ਧਮਕੀ ਲਾ ਰੱਖਿਆ, ਇਸ ਤੋਂ ਪਹਿਲਾਂ ਜੰਗ ਕਰਨੀ। ਇਹਨਾਂ ਸਿਰਫ ਜੰਗ ਦਾ ਸਿਰਫ ਨਾਂ ਸੁਣਿਆ ਜੰਗ, ਇਹਨਾਂ ਇਹ ਨਾ ਪਤਾ, ਉਹ ਤੋਂ ਬਾਅਦ ਸਰਾਤ ਹੋਣਾ ਕਿ ਜੰਗ ਲੱਗੇ, ਕਿ ਇੱਧਰ ਵੀ ਮਰਨਾ ਉੱਧਰ ਵੀ ਹੋਣੇ ਦੋਵਾਂ ਪਾਸੇ। ਤੇ ਮਰਨਾ ਕਿੰਨਾ? ਪੰਜਾਬੀਆਂ ਨੇ। ਮੈਂ ਨਾ ਅੱਲਾ ਨਾ ਕਰੇ ਪਹਿਲੇ ਜੰਗ ਲੱਗੇ, ਅਗਰ ਲੱਗੇ ਨਾ ਤੇ ਪੰਜਾਬ ਛੱਡ ਕੇ ਨਾ ਦਿੱਲੀ ਤੋਂ ਪਰਾਂ ਜਿਹੜੇ ਬਹੁਤੇ ਨੇ ਭੌਂਕਦੇ, ਜਿਹੜਾ ਬੜਾ ਚਾਅ ਚੜਿਆ, ਇਹ ਤੇ ਉਹਨਾਂ ਨੂੰ ਪੁੱਛੋ ਜਿਹੜੇ ਬਾਰਡਰ ਤੇ ਰਹਿ ਰਹੇ ਨੇ, ਜਿਨ੍ਹਾਂ ਆਪਣੇ ਘਰੋਂ ਬਕਾਰ ਹੋਏ ਨੇ, ਭਾਵੇਂ ਇੱਧਰ ਤੇ ਭਾਵੇਂ ਉੱਧਰ। ਤੇ ਦੂਸਰੇ ਜਿਹੜੇ ਇਹਦੇ ਨਾਲ ਨਾਲ ਉਹਨਾਂ ਨੂੰ ਬੜਾ ਜਿਹੜਾ ਖਮਾਰ ਚੜਿਆ ਨਾ, ਲੱਗੜ ਬੱਗਿਆਂ ਨੂੰ, ਯੂਟਿਊਬਰ ਨੇ ਜਿਹੜੇ। ਅੱਛਾ, ਇੱਕ ਮੈਂ ਗੱਲ ਕਰਾਂ, ਉਹ ਆਪਣਾ ਬੜਾ ਮਸ਼ਹੂਰ ਇੰਡੀਆ ਦਾ ਆਪਣਾ ਸਿੰਗਰ ਹੈ ਹੰਸਰਾਜ ਹੰਸ, ਉਹਦਾ ਜਿਹੜਾ ਨਿੱਕਾ ਭਰਾ ਉਹ ਬੜਾ ਚੰਬੜਿਆ ਫਿਰਦਾ। ਉਹਦੀ ਔਕਾਤ ਕਿਉਂ ਐਵੇਂ ਸਿੱਖਾਂ ਨੂੰ ਬਦਨਾਮ ਕਰਦਾ? ਫਿਰ ਤੇਰੀ ਔਕਾਤ ਦੱਸਾਂ ਭਾਜੀ, ਸਿੱਖਾਂ ਨੂੰ ਕਿੱਥੇ, ਉਹ ਸਿੱਖ ਜੇ, ਉਹ ਤੇ ਹਿੰਦੂ ਹੈ। ਹਿੰਦੂ ਵੀ ਨਹੀਂਗਾ, ਉਹ ਬਾਲਮੀਕੀ ਪਤਾ ਹਿੰਦੂਆਂ, ਇਹਨਾਂ ਦੇ ਲੈਟਰੀਨਾਂ ਸਾਫ਼ ਕਰਨ ਵਾਲਾ ਕੋਈ। ਤੇ ਉਹ ਭਰਾਵਾ ਬਕਵਾਸ ਨਾ ਕਰਿਆ ਕਰ ਇੰਨੀ, ਤੇਰਾ ਕੰਮ ਦੱਸਾਂ ਕੀ ਆ, ਸਿਰਫ ਆ ਲੈਟਰੀਨ ਸਾਫ। ਸਾਹਿਬ ਮੇਰੇ ਤਰ੍ਹਾਂ ਨੂੰ 400-500 ਵੀ ਆਉਂਦੇ, ਸਾਨੂੰ ਤਾਂ ਫਿਰ ਵੀ ਅਲਹਮਦੁਲਿਲਾ ਪੈ ਜਾਂਦੇ ਨਾ ਵੀ 400-500 ਨੂੰ ਬੰਦਾ ਘੁੰਮਦਾ ਕੋਈ ਨਹੀਂਗਾ। ਉਹ ਬਕਵਾਸ ਉਹਨੇ ਕੀਤੀ ਨਾ, ਆਪਣੇ ਇੱਕ ਮੈਂ ਵੀਡੀਓ ਵੇਖੀ, ਉਹਨੇ ਆਪਣਾ ਜਿਹੜਾ ਆਪਣਾ ਸਟੇਜ ਅਦਾਕਾਰ, ਆਪਣਾ ਹੀਰੋ ਹੈ ਆਪਣਾ ਪਾਕਿਸਤਾਨ ਦਾ ਲੈਜੈਂਡ ਹੈ ਸਾਡਾ, ਲੈਜੈਂਡ ਠਾਕਰ ਸਾਹਿਬ, ਉਹਦੇ ਤੇ ਉਹਨਾਂ ਕੋ ਬਕਵਾਸ ਕੀਤੀ ਨਾ। ਅੱਛਾ, ਉਹਦੀ ਆਪਾਂ ਗੱਲ ਕਰਦੇ ਹਾਂ, ਉਹਦੀ ਵੀ ਕਰਦੇ ਹਾਂ। ਅੱਛਾ, ਤੇਰੀ ਔਕਾਤ ਦੱਸਾਂ ਕੀ ਆ, ਤੂੰ ਨਾਲੀਆਂ ਨੂਲੀਆਂ ਸਾਫ਼ ਕਰਿਆ ਕਰ, ਉਹਨਾਂ ਦੀ ਗਊ ਮਾਤਾ ਦਾ ਮੂਤਰ ਛੂਤਰ ਪੀਆ ਕਰ, ਤੇ ਆ ਜਾ ਜੇ ਤੈਨੂੰ ਬਹੁਤੀ ਆਖਰ ਨਾ ਜੰਗ ਦੀ, ਤੇ ਆ ਜਾਓ। ਮੈਂ ਤੇ ਅੱਗੇ ਕਿਹਾ ਪੰਜਾਬੀਆਂ ਨੂੰ ਸਾਈਡ ਤੇ ਕਰੋ, ਜਿਹੜੇ ਜਿਹੜੇ ਬੰਦੇ ਜੰਗ ਚਾਹੁੰਦੇ ਨੇ ਨਾ ਉਹ ਆਉਣ, ਅੱਗੇ ਆਉਣ, ਲੜਨ ਸਾਡੇ ਨਾਲ। ਪਾਕਿਸਤਾਨੀ ਜਿਹੜੇ ਨਮਕ ਹਰਾਮ ਨੇ, ਕਿਹੜਾ ਨਮਕ ਹਰਾਮ? ਉਹ ਨਮਕ ਹਰਾਮ ਤੇ ਤੁਸੀਂ ਕਰਦੇ ਹੋ, ਇਧਰੋਂ ਖਾਂਦੇ ਹੋ, ਸਾਡੇ ਕੋ ਖਾਂਦੇ ਹੋ, ਸਾਡੇ ਕੋ ਚੱਟਦੇ ਹੋ ਆ ਕੇ, ਤੇ ਫਿਰ ਜਾ ਕੇ ਉਧਰ ਤੁਸੀਂ ਗੱਲਾਂ ਕਰਦੇ ਹੋ। ਉਹ ਤੁਹਾਡੇ ਕੱਪਲ ਨੇ ਕੀ ਕੀਤਾ? ਇੰਨਾ ਪਿਆਰ ਦਿੱਤਾ। ਸ਼ੇਖਪੁਰਾ ਮੇਰੇ ਕੋ ਵੀ ਆਏ, ਜ਼ਾਹਦ ਗੁੱਜਰ ਸਾਹਿਬ, ਪਿੰਡ ਕਾਲੋਕੀ ਦਾ, ਉਹਦੇ ਕੋ ਆਏ ਭਾਜੀ, ਇੰਨੀ ਕਿ ਖਿਦਮਤ ਕੀਤੀ ਅਸੀਂ ਇਹਨਾਂ ਬੰਦਿਆਂ ਦੀ ਕਿ ਜਿੰਨਾ ਹੀ ਝੂਠ ਬੋਲੋ। ਚਲੋ ਖਾਣ ਪੀਣ ਤੇ ਮੈਨੂੰ ਵੀ ਗੱਲ ਕੀਤੀ ਸੀ, ਹਾਂ ਵੀ ਆ ਜਾ, ਇਹ ਤੇ ਚਲੋ ਖਾਣ ਪੀਣ ਤੇ ਰੱਬ ਦੀ ਰਜ਼ਾ ਹੈ, ਆਪਣੇ ਮੁਕੱਦਰ ਖਾਣ ਹੁੰਦਾ ਨਾ, ਮੈਂ ਕਿਸੇ ਨੂੰ ਖਵਾਉਣਾ ਨਾ ਤੁਸੀਂ ਕਿਸੇ ਨੂੰ ਖਵਾਉਂਦੇ, ਕੋਈ ਬੰਦਾ ਕਿਸੇ ਨੂੰ ਨਹੀਂ। ਪੰਜਾਬੀ ਜਿਹੜਾ ਖਵਾ ਕੇ ਉਹਦਾ ਮੇਣਾ ਮਾਰਦੇ ਜਿਹੜਾ ਪੰਜਾਬੀ। ਹਾਂਜੀ, ਇਹ ਸਿਰਫ ਅਸੀਂ ਤਾਂ ਦੱਸਣੇ ਆ ਵੀ ਨਮਕ ਹਰਾਮੀ ਇਹਨਾਂ ਨੇ ਤਾਂ ਕੀਤੀ ਹੈ ਯਾਰ। ਵੇਖੋ ਜੀ, ਮੁਲਕ ਦਾ ਜਿਹੜਾ ਵੀ ਬੰਦਾ ਨਾ, ਅਸੀਂ ਹੁਣ ਪਾਕਿਸਤਾਨ ਦੇ ਵਿੱਚ ਆ, ਅਸੀਂ ਪਾਕਿਸਤਾਨ ਦੀ ਖੈਰ ਮੰਗਣੀ, ਇੰਡੀਆ ਵਾਲੇ ਇੰਡੀਆ ਦੀ ਮੰਗਣ। ਉਹ ਇਹਦਾ ਕੀ ਤੁਕ ਬਣਦਾ ਕਿ ਅਫਗਾਨਿਸਤਾਨ ਗਿਆ, ਜਾ ਕੇ ਉੱਥੇ ਅਫਗਾਨੀਆਂ ਨੂੰ, ਮੁਸਲਮਾਨਾਂ ਨੂੰ ਸਾਡੇ ਖਿਲਾਫ ਕੀਤਾ, ਭੜਕਾਉਂਦਾ। ਉੱਤੋਂ ਕਹਿੰਦਾ ਵੀ ਅੱਧਾ ਕਬਜ਼ਾ ਤੁਸੀਂ ਪਾਕਿਸਤਾਨ ਤੇ ਤੁਸੀਂ ਕਰ ਲਓ ਅਫਗਾਨਿਸਤਾਨ ਵਾਲੇ, ਤੇ ਅੱਧਾ ਅਸੀਂ ਇੰਡੀਆ ਵਾਲੇ। ਏਡਾ ਮਜ਼ਾਕ ਮਾਮਾ ਲੱਗਦੇ ਉਹਦਾ ਪੰਜਾਬ ਦਾ। ਇੰਨਾ ਸੌਖਾ ਹੈ ਕਬਜ਼ਾ ਕਰਨਾ। ਇਹ ਜਿਹੜਾ ਮੁਲਕ ਹੈ ਨਾ ਪਾਕਿਸਤਾਨ, ਇਹ ਲਾ ਇਲਾਹਾ ਤੇ ਬਣਿਆ, ਇਹਨੂੰ ਦੁਨੀਆ ਦੀ ਕੋਈ ਤਾਕਤ ਹਰਾ ਨਹੀਂ ਸਕਦੀ। ਇੱਥੋਂ ਹੀ ਹਿਸਾਬ ਲਾ ਲਓ। ਇੰਡੀਆ ਨੂੰ ਤੇ ਅਸੀਂ ਗਿਣਦੇ ਹੀ ਨਹੀਂ ਨਾ, ਗੋਦੀ ਮੀਡੀਆ ਨੂੰ, ਵੀ ਇਹ ਕੀ ਸ਼ਾਇਬ ਹੈ। ਭਾਈ ਤਨਵੀਰ, ਦੁਨੀਆ ਦੀ ਮੰਨੀ ਤੰਨੀ ਟੈਕਨੋਲੋਜੀ ਇਸਰਾਈਲ ਦੀ, USA ਦੀ, ਅਮਰੀਕਾ ਦੀ, ਸਾਡੇ ਇੱਥੇ ਮੁਸਲਮਾਨਾਂ ਵੀਰਾਂ ਨੇ, ਫੌਜੀਆਂ ਨੇ, ਆਮ ਲੋਕਲ ਜਿਹੜੇ ਪਿੰਡ ਦੇ ਲੋਕ ਨੇ, ਉਹਨਾਂ ਨੇ ਗੋਲੀਆਂ ਨਾਲ ਉਹਨਾਂ ਨੂੰ ਥੱਲੇ ਸੁੱਟਿਆ। ਵੇ ਤੇ ਸ਼ੁਗਲ ਲਾਏ ਫਿਰਦੇ, ਸ਼ੁਗਲ। ਉਹ ਸਾਨੂੰ ਤੇ ਆਪਣਾ ਚਾਹ ਹੀ ਬੜਾ ਚੜਿਆ ਸੀ ਵੀ ਯਾਰ ਅਸੀਂ ਸੁੱਟਣ ਡਏ ਆ। ਜੰਗ ਜਿੱਦਣ ਲੱਗਣੀ ਆ ਨਾ, ਉਦਣ ਸਰਕਾਰ ਸਭ ਤੋਂ ਪਹਿਲੇ ਅਸੀਂ ਅੱਗੇ ਹੋਵਾਂਗੇ, ਤੇ ਅੱਗੇ ਹੈ ਸਨ ਬੰਦੇ ਸਾਡੇ ਵੀ।
ਜੰਗ ਦਾ ਜੱਟ ਸਾਹਿਬ ਅਸੀਂ ਨਾ ਸ਼ੁਕਲ ਬਣਾਇਆ ਜੰਗ ਹਾਂਜੀ ਇਹ ਤੇ ਉਦੋਂ ਪਤਾ ਲੱਗਾ ਜੋ ਜੰਗ ਲੱਗ ਗਈ ਕੁਝ ਬਚਣਾ ਇਹਨਾਂ ਦੋਵਾਂ ਪਾਸੇ ਹਾਂਜੀ ਫਿਰ ਪਤਾ ਲੱਗਾ ਜੰਗ ਕਿਹਨੂੰ ਕਹਿੰਦੇ ਨੇ ਤੇ ਸਿਰਫ ਜੰਗ ਇਹ ਗੂਦੀ ਮੀਡੀਆ ਨੇ ਲਵਾਉਣੀ ਹੈ ਜਿਹੜੇ ਬਕਵਾਸ ਜੀ ਨਾ ਜ਼ਾਹਿਰ ਬਾਤ ਉਹ ਬੋਲਦੇ ਇਹਨਾਂ ਕੋ ਭੈੜਾ ਬੋਲਦੇ ਨਾ ਕਿ ਉਹ ਇੱਕ ਪੈਟਰੋਲ ਸੁੱਟਦੇ ਪਏ ਨੇ ਪੈਟਰੋਲ ਦਾ ਕੰਮ ਕਰਨ ਨੇ ਬਲਦੇ ਜਿਵੇਂ ਤੇਲ ਨਹੀਂ ਸੁੱਟੀਦਾ ਇੰਜ ਗੋਦੀ ਮੀਡੀਆ ਕਰਦਾ ਪਿਆ ਅੱਛਾ ਉਹ ਜਿਹੜਾ ਉਹ ਮਰਵਾਣਾ ਵੀ ਉਹਨਾਂ ਨੇ ਮੁੱਦੀ ਨਾ ਮਜ਼ੀਦ ਚਿੱਤਰ ਹੋਰ ਫਿਰਨਗੇ ਤੇ ਵੇਰੀਏਟ ਹੈਗਾ ਇਦਾਂ ਹੀ ਪੈਣਾ ਇਦਾਂ ਹੀ ਇਹਨੇ ਮਰਵਾਣੇ ਨੇ ਇਹਨਾਂ ਨੇ ਔਰ ਜਿਹੜਾ ਇੱਕ ਇਹਨਾਂ ਨੇ ਬੜਾ ਸ਼ੋਸੇ ਚੁੱਕ ਲਿਆ ਸੀ ਜੱਟ ਸਾਹਿਬ ਥੋੜੇ ਦਿਨ ਇੱਕ ਆਈ ਸੀ ਕੁੜੀ ਜਿਹੜੀ ਟਰੈਵਲ ਵਿਦ ਜੀਓ ਇੰਜ ਉਹਦਾ ਨਾਂ ਹੈ ਉਹ ਮਲਹੋਤਰਾ ਕਰਕੇ ਹਾਂ ਮਲਹੋਤਰਾ ਉਹ ਹਰਿਆਣੇ ਦੀ ਹੈ ਹਾਂ ਉਹ ਅਸੀਂ ਜਦੋਂ ਹੁਣ ਵਾਕਫ ਹੈ 2 ਦਫਾ ਮੈਨੂੰ ਇੱਥੇ ਮਿਲੀ ਗੁਰਦੁਆਰਾ ਉੱਥੇ ਜਦੋਂ ਅਸੀਂ ਕਰਨੇ ਕਵਰੇਜ ਆਪਣਾ ਨਨਕਾਣਾ ਸਾਹਿਬ ਉੱਥੇ ਲੱਗੀ ਫਿਰਦੀ ਅੱਛਾ ਇੱਕ ਦਫਾ ਮੈਨੂੰ ਲਾਹੌਰ ਮਿਲੀ ਤੇ ਇੱਕ ਦਫਾ ਇੱਥੇ ਸੱਚਾ ਸੌਦਾ ਗੁਰਦੁਆਰਾ ਸਾਹਿਬ ਮਿਲੀ ਸੀ ਉਹ ਉਧਰ ਗਈ ਤੇ ਉਹਨੂੰ ਫੜ ਲਿਆ ਕਿਤੇ ਕੱਲ ਪਰਸੋਂ ਦਾ ਤੁਸੀਂ ਸੁਣੀ ਹੋਣੀ ਖਬਰ ਹਾਂਜੀ ਉਹਨੂੰ ਫੜ ਲਿਆ ਜੀ ਇਹ ਪਾਕਿਸਤਾਨ ਜਾ ਕੇ ਨਾ ਸਾਡੀ ਜਸੂਸੀ ਕਰਦੇ ਰਹੀ ਤੇ ਅੱਜ ਪਤਾ ਲੱਗਣ ਡਿਆ ਜੀ ਉਹ ਆਰਐਸਐਸ ਦੀ ਹੈ ਭਾਜੀ ਉਹ ਗੂਦੀ ਮੀਡੀਆ ਦੀ ਬੀਜੇਪੀ ਦੀ ਹਾਂਜੀ ਉਹ ਤੇ ਸਗੋਂ ਸਾਡੇ ਇਧਰੋਂ ਆਪਣਾ ਇਨਫੋਰਮੇਸ਼ਨ ਇਕੱਠੀਆਂ ਕਰਕੇ ਲਾ ਕੇ ਜਿਹੜੀ ਇੱਕ ਦਹਿਸ਼ਤਗਰਦ ਤੰਜ਼ੀਮ ਹੈ ਇੰਡੀਆ ਦੀ ਹਾਂਜੀ ਜਿਹਦਾ ਮੋਦੀ ਕਦੀ ਜਿਹੜਾ ਉਹ ਹੁੰਦਾ ਸੀ ਸਰਗਨਾ ਜਦੋਂ ਇਹ ਨਹੀਂ ਵਜ਼ੀਰ ਆਜ਼ਮ ਬਣਿਆ ਉਦੋਂ ਠੀਕ ਹਾਂਜੀ ਉਦੋਂ ਵਜ਼ੀਰ ਆਲਾ ਸੀ ਆਹੋ ਸਰਕਾਰ ਸਿੱਖ ਵੀਰੋ ਇਹ ਸਿਰਫ ਤੁਹਾਨੂੰ ਭੜਕਾਉਣ ਦੇ ਨੇ ਗੱਲ ਸਮਝ ਲਓ ਸਿਰਫ ਵੀ ਜਿਹੜੇ ਸਿੱਖ ਵੀਰ ਪਾਕਿਸਤਾਨ ਜਾਂਦੇ ਨੇ ਉਹਨਾਂ ਦਾ ਤਲਕ ਅੱਛਾ ਮੁਸਲਮਾਨਾਂ ਨਾਲ ਨਾ ਬਣੇ ਪਤਾ ਕੀ ਜੱਟ ਸਾਹਿਬ ਆਪ ਹੁੰਦਾ ਜ਼ਿਆਦਾ ਗਿਲਾ ਹੁੰਦਾ ਆਪਣਿਆਂ ਤੇ ਹੁਣ ਜਿਹੜੇ ਇਧਰ ਹੋ ਕੇ ਜਾਂਦੇ ਰਹੇ ਨੇ ਹਾਂਜੀ ਮਿਲ ਕੇ ਜਾਂਦੇ ਸਾਨੂੰ ਮਿਲੇ ਜਾਂ ਅੰਜਮ ਸਰੋਇਆ ਹੋ ਗਿਆ ਕਾਰਪਿੰਡਰ ਹੋ ਗਿਆ ਹਾਂਜੀ ਨਾਸਰ ਢਿੱਲੋਂ ਹੋ ਗਿਆ ਨਾਸਰ ਦੂਸਰਾ ਸਾਰੇ ਬੜੇ ਚੰਗੇ ਕੰਮ ਕਰਨ ਵਾਲੇ ਸਭ ਦਾ ਪੰਜਾਬ ਵਾਲਾ ਸਾਰੇ ਜਦੋਂ ਮਿਲ ਕੇ ਜਾਂਦੇ ਰਹੇ ਨੇ ਹੁਣ ਮਿਲ ਕੇ ਜਾ ਕੇ ਉਹ ਗੋਦੀ ਮੀਡੀਆ ਦੀ ਉਂਗਲਾਂ ਤੇ ਲੱਗ ਕੇ ਜਿਹੜੇ ਮਿਲ ਕੇ ਗਏ ਨੇ ਇਥੋਂ ਹੋ ਕੇ ਗਏ ਨੇ ਉਹਨਾਂ ਦੀ ਮੈਂ ਗੱਲ ਕਰਨੇ ਆ ਜੀ ਉਹ ਸਾਡੇ ਆਪਣੇ ਨਾ ਸਾਰੇ ਸਰਦਾਰੀ ਆਪਣੇ ਨੇ ਜਿੰਨੇ ਸਾਡਾ ਕੋਈ ਰਿਲੇਸ਼ਨ ਹੈਗਾ 47 ਤੋਂ ਪਹਿਲਾਂ ਦਾ ਜਿਹਦੀ ਵਜ੍ਹਾ ਤੋਂ ਸਾਡੇ ਕੋਲ ਆ ਰਹੇ ਤੇ ਸਾਡਾ ਇੱਕ ਖਿੱਚ ਮਾਰਦੀ ਯਾਰ ਸਿੱਖ ਸਾਡੇ ਹੀ ਵੀਰ ਭਰਾ ਨੇ ਸਾਡੇ ਤੇ ਉਹ ਜਿਹੜੇ ਕਮੈਂਟ ਥੱਲੇ ਕਰਨ ਨੇ ਸਾਡੀ ਵੀਡੀਓ ਮੇਰੀਆਂ ਗਾਲਾਂ ਕੀ ਅੰਜਨ ਸੋਏ ਥੱਲੇ ਕਈ ਕੁਝ ਉਹਨਾਂ ਪਤਾ ਕੁਝ ਲਿਆ ਨਾ ਸੱਟੀ ਨੂੰ ਕਈ ਕੁਝ ਕਹਿ ਰਹੇ ਨੇ ਜਿਹੜੇ ਸਾਡੇ ਤੇ ਚੈਨਲ ਹੀ ਨਾ ਭਾਜੀ ਬੰਦ ਕਰਾਤੇ ਉਹਦਾ ਵੀ ਬੰਦ ਹੋ ਗਿਆ ਆਪਣਾ ਕੀ ਇਹਦਾ ਅੰਜਨ ਸੋਏ ਦਾ ਵੀ ਬੰਦ ਅੱਛਾ ਭਾਜੀ ਗੱਲ ਕਰੀਏ ਆਪਾਂ ਸੀਐਮ ਪੰਜਾਬ ਦੀ ਉਹ ਇਫਤਖਾਰ ਠਾਕਰ ਸਾਹਿਬ ਨੂੰ ਕਹਿ ਰਿਹਾ ਹੈ ਵੀ तुम हमारी रोटियां खाते हो हमें फलान कर दिया ਉਹ ਭਰਾਵਾ ਤੂੰ ਰੋਟੀ ਦੇਣ ਵਾਲਾ ਯਾਰ ਰੋਟੀ ਚੱਲੋ ਨੇ ਜਿਹੜੀ ਕਹਿ ਲਿਆ ਕਹਿੰਦਾ ਇੱਕ ਮੈਨੂੰ ਉਹਦੀ ਬੜੀ ਭੈੜੀ ਲੱਗੀ ਪਤਾ ਨਹੀਂ ਉਹ ਕਿਹੜੀ ਨਸਲ ਦਾ ਸੀਐਮ ਜਿਹੜਾ ਬਣਾ ਲਿਆ ਕੋਈ ਅਗਰ ਹੁੰਦਾ ਨਾ ਉਹ ਕੋਈ ਖਾਨਦਾਨੀ ਬੰਦੇ ਦਾ ਪੁੱਤਰ ਹੁੰਦਾ ਜਾਂ ਉਹ ਹੁੰਦਾ ਜ਼ਿੰਮੇਦਾਰ ਹੁੰਦਾ ਫਿਰ ਹੁੰਦਾ ਉਹ ਪਤਾ ਨਹੀਂ ਭੰਡ ਜਾ ਕੌਣ ਕੀ ਕਿਹਨੂੰ ਸੀਐਮ ਉਹ ਹੈ ਭੰਡ ਖੱਚ ਜਿਹਾ ਬੰਦਾ ਉਹ ਤੇ ਉਹਨੇ ਜਿਹੜਾ ਕਿਹਾ ਜੀ ਲਾਹੌਰ ਜਿਹੜਾ ਉਹ ਵੀ ਤੁਹਾਨੂੰ ਉਹਨਾਂ ਦੇ ਦੇਣਾ ਕਿਉਂਕਿ ਭੁੱਖੇ ਮਰਨ ਦੇ ਸਾਡੀ ਗੱਲ ਕਰਦਾ ਪਿਆ ਲਾਹੌਰ ਤੁਹਾਨੂੰ ਦੇ ਦੇਣਾ ਵੀ ਰੱਖ ਲਓ ਅਸੀਂ ਭੁੱਖੇ ਮਰ ਕੇ ਤੁਹਾਨੂੰ ਕਰਾਚੀ ਦੇਣਾ ਤਾਂ ਇਸਲਾਮਾਬਾਦ ਦੇ ਦੇਣਾ ਉਹ ਕਿਹੜਾ ਭੁੱਖਾ ਮਰਨ ਡਿਆ ਕਿੱਥੇ ਭੁੱਖ ਮਰਨ ਡਈ ਕਿਹੜੇ ਕਿੱਥੇ ਭੁੱਖੇ ਮਰਨ ਦੇ ਆ ਨਾ ਅਸੀਂ ਤੇ ਜਿਹੜੇ ਇਧਰੋਂ ਸਾਡੇ ਵੀਰ ਸਰਦਾਰ ਹੋ ਕੇ ਜਾਂਦੇ ਨੇ ਉਹਨਾਂ ਨੂੰ ਪੁੱਛੋ ਸਾਨੂੰ ਦੱਸਣ ਦੀ ਲੋੜ ਕੋਈ ਨਹੀਂ ਪੈਂਦੀ ਭੁੱਖੇ ਮਰਦੇ ਉਹਨੂੰ ਫਾਰਚੂਨਰਾਂ ਤੇ ਘਮਾਵਣ ਸਾਡੇ ਅਸੀਂ ਆਪਣੀਆਂ ਗੱਡੀਆਂ 'ਚ ਘਮਾਈਏ ਆਪਣੇ ਪੈਸੇ ਲਾਈਏ ਅਸੀਂ ਤੇ ਤੇਲ ਵੀ ਕੋਲੋਂ ਪਵਾਈਦਾ ਵੀ ਚੱਲ ਯਾਰ ਕੋਈ ਨਹੀਂ ਪਰੋਣੇ ਆਏ ਨੇ ਮਹਿਮਾਨ ਆਏ ਨੇ ਯਾਰ ਯਾਦ ਕਰਨ ਇਹ ਅਸੀਂ ਕਿਸੇ ਨੂੰ ਸੁਣਾਉਣ ਨਹੀਂ ਡੇ ਅਸੀਂ ਪਿਆਰ ਮੁਹੱਬਤ ਦੀ ਗੱਲ ਕਰਨ ਦੇ ਆ ਕਿ ਜਿਹੜੇ ਗਲਤ ਬੰਦੇ ਨੇ ਨਾ ਗਲਤ ਮੈਸੇਜ ਦੇ ਰਹੇ ਨੇ एक वीडियो दे रही कि पाकिस्तान ऐसा ते पाकिस्तान के ऐसे लोग ਅਸੀਂ ਉਹਨਾਂ ਨੂੰ ਦੱਸਣ ਵਾਸਤੇ ਇਹ ਸਭ ਕੁਝ ਦੱਸਣੇ ਵੀ ਯਾਰ ਸਾਰੇ ਬੰਦੇ ਇੱਕ ਖੂੰਜੇ ਤੁਸੀਂ ਨਾ ਲਾਓ ਹਰ ਬੰਦਾ ਗਲਤ ਨਹੀਂ ਹੈ ਠੀਕ ਆ ਕੋਈ ਗਲਤ ਹੋਣਗੇ ਅਸੀਂ ਨਹੀਂ ਕਹਿੰਦੇ ਹਰ ਕੌਮ ਹਰ ਮਜ਼ਹਬ ਹਰ ਮੁਲਕ ਦੇ ਵਿੱਚ ਹਰ ਘਰ ਦੇ ਵਿੱਚ ਕੋਈ ਨਾ ਕੋਈ ਭਾਈ ਤਨਵੀਰ ਗਲਤ ਬੰਦਾ ਹੁੰਦਾ ਹੈ ਹਰ ਧਰਮਾਂ 'ਚ ਧਰਮ ਨਹੀਂ ਬੈਠ ਧਰਮਾਂ ਦੇ ਵਿੱਚ ਹੁੰਦੇ ਨੇ ਬੰਦੇ ਹਾਂ ਧਰਮਾਂ ਦੇ ਅਸੀਂ ਕਿਸੇ ਧਰਮ ਨੂੰ ਕਿਸੇ ਮਜ਼ਹਬ ਨੂੰ ਗਲਤ ਨਹੀਂ ਕਹਿੰਦੇ ਅਸੀਂ ਉਹ ਲੋਕਾਂ ਨੂੰ ਗਲਤ ਕਹਿੰਦੇ ਆ ਜਿਹੜੇ ਲੋਕ ਗਲਤ ਕੰਮ ਕਰਦੇ ਨੇ ਮੋਦੀ ਤੇ ਮੋਦੀ ਮੀਡੀਆ ਉਹ ਇਹੋ ਤੇ ਨਫ਼ਰਤ ਪਾਣ ਯਾਰ ਸਾਡੇ ਸਿੱਖਾਂ ਦੇ ਵਿੱਚ ਦੇਖੋ ਹੁਣ 10-15 ਸਾਲ ਤੋਂ ਤੂੰ ਵੀ ਲੱਗਾ ਨਾਸਰ ਢਿੱਲੋਂ ਸਾਹਿਬ ਨਾਸਰ ਕਿਸਾਨਾ ਸਾਹਿਬ ਮੇਰੇ ਖਿਆਲ ਉਹਨੂੰ 15 ਸਾਲ ਹੋ ਗਏ ਉਹਨੇ ਕੰਮ ਕਰਦੇ ਨੂੰ ਯਾਰ ਕਿੰਨਾ ਉਹਨਾਂ ਨੇ ਪਿਆਰ ਬਣਾਇਆ ਸਿੱਖਾਂ ਦੇ ਨਾਲ ਕਿੰਨੇ ਵੀਜ਼ੇ ਅੱਗੇ ਨੂੰ ਮਜ਼ੀਦ ਮਿਲਣ ਲੱਗ ਪਏ ਪਤਾ ਕੀ ਕਿੰਨੀਆਂ ਸਹੂਲਤਾਂ ਹੋਰ ਸਾਡੇ ਉਹ ਮਿੰਟ 'ਚ ਸਾਡੇ ਸਾਰਾ ਪਾਣੀ ਫਿਰਦਾ ਨਹੀਂ ਉਹ ਫਿਰਨ ਵਾਲਾ ਗੋਦੀ ਮੀਡੀਆ ਤੇ ਜੋ ਚਾਹੁੰਦੇ ਨੇ ਇਹ ਆਪਸ 'ਚ ਇਕੱਠੇ ਨਾ ਹੋਣ ਇਹਨਾਂ ਉਹਨਾਂ ਮਗਰ ਲੱਗ ਕੇ ਯਾਰ ਸਾਡੇ ਆਪਣੇ ਜਿਹੜੇ ਸਰਦਾਰ ਨੇ ਸਾਡੇ ਆਪਣੇ ਸਾਰੇ ਜਿਹੜੇ ਨੇ ਉਹ ਉਹਨਾਂ ਮਗਰ ਲੱਗ ਕੇ ਜਿਹੜੇ ਉਹ ਇਲਾਕੇ ਤੋਂ ਉਹਨਾਂ ਨੂੰ ਫਾਇਦਾ ਕਿਹਨੂੰ ਪਹੁੰਚਦਾ ਪਿਆ ਇਹ ਮੋਦੀ ਸਰਕਾਰ ਨੂੰ ਫਾਇਦਾ ਨਹੀਂ ਪਹੁੰਚਦਾ ਉਹੀ ਚਾਹੁੰਦੇ ਉਹੀ ਉਹਦੇ ਵਿੱਚ ਕਾਮਯਾਬ ਹੁੰਦੇ ਜਾ ਰਹੇ ਨੇ ਤੇ ਇਨਸ਼ਾਅੱਲਾ ਅਸੀਂ ਕਾਮਯਾਬ ਨਹੀਂ ਹੋਣ ਦਵਾਂਗੇ ਸਿੱਖ ਸਾਡੇ ਵੀਰ ਨੇ ਸਾਡੀ ਬੋਲੀ ਇੱਕ ਸਾਡਾ ਰਹਿਣ ਸਹਿਣ ਇੱਕ ਠੀਕ ਹੈ ਸਾਡੀ ਪੰਜਾਬੀਅਤ ਇੱਕ ਹੈ ਸਾਡਾ ਪੰਜਾਬ ਇੱਕ ਹੈ ਲਕੀਰ ਭਾਵੇਂ ਇੱਕ ਹੀ ਹੈ ਲਕੀਰ ਵਿੱਚ ਵੱਜੀ ਹੈ ਸਾਡਾ ਪੰਜਾਬ ਇੱਕ ਹੀ ਹੈ ਭਾਜੀ ਬਿਲਕੁਲ ਉਹਨਾਂ ਨੇ ਫਿਰ ਵੇਖੋ ਸਿੱਖਾਂ ਦਾ ਜਿਹੜਾ ਬੰਦ ਕਰਤਾ ਤੁਹਾਨੂੰ ਪਤਾ ਲੱਗਿਆ ਹੋਣਾ ਜਿਹੜਾ ਕਰਤਾਰਪੁਰ ਸਾਡਾ ਬਾਰਡਰ ਵੀ ਬੰਦ ਸਾਡੇ ਲੋਕ ਕੋਈ ਨਹੀਂ ਬੰਦ ਜੀ ਸਿੱਖਾਂ ਨੂੰ ਹਰ ਟਾਈਮ 24 ਉਹਨੇ 12 ਮਹੀਨੇ 30 ਦਿਨ ਖੁੱਲਾ ਉਹਨਾਂ ਵਾਸਤੇ ਅੱਛਾ ਭਾਜੀ ਉਹਨਾਂ ਨੇ ਅਗਲਾ ਮਹੀਨਾ ਜਿਹੜਾ ਜੂਨ ਦਾ ਨਾ ਜੂਨ ਵਿੱਚ ਕੀ ਹੁੰਦਾ ਹੈ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਹੈ 30 ਜੂਨ ਨੂੰ ਉਹਨਾਂ ਨਹੀਂ ਹੋਣ ਦੇਣਾ ਉਹਨਾਂ ਬੰਦ ਕਰਤੇ ਕਿਹਨੂੰ ਹੋਇਆ ਨੁਕਸਾਨ ਕਿਹਨੂੰ ਸਿੱਖਾਂ ਨੂੰ ਹੋਇਆ ਸਿੱਖ ਵੀਰੋ ਤੁਹਾਨੂੰ ਨੁਕਸਾਨ ਹੋਇਆ ਤੁਹਾਡੀ ਪਵਿੱਤਰ ਜਗ੍ਹਾ ਤੁਹਾਡੀ ਪਾਕ ਜਗ੍ਹਾ ਸਾਨੂੰ ਕੋਈ ਫਰਕ ਨਹੀਂ ਸਾਨੂੰ ਦੁੱਖ ਹੈ ਵੀ ਯਾਰ ਤੁਸੀਂ ਆਓ ਇੱਧਰ ਨਾਲੇ ਇਸੇ ਬਹਾਨੇ ਅਸੀਂ ਮਿਲ ਲੈਂਦੇ ਆ ਯਾਰ ਜੱਫੀਆਂ ਪੈ ਜਾਂਦੀਆਂ ਨੇ ਗੁਰਦੁਆਰੇ ਅਸੀਂ ਵੀ ਦਰਸ਼ਨ ਕਰ ਲੈਂਦੇ ਆ ਯਾਰ ਉਹ ਨਿਰਾ ਬਾਬਾ ਤੁਹਾਡਾ ਨਹੀਂ ਸੀ ਸਾਡਾ ਵੀ ਸੀ ਉਹਦੇ ਵਿੱਚ ਸਾਡੇ ਮੁਸਲਮਾਨਾਂ ਦਾ ਬੜਾ ਵੱਡਾ ਕਿਰਦਾਰ ਹੈ
ਤੁਹਾਡਾ 골ਡ ਟੈਂਪਲ ਅੰਮ੍ਰਿਤਸਰ ਦੇ ਵਿੱਚ ਸਨ 1588 1500 ਦੇ ਵਿੱਚ ਜਦੋਂ ਸਨ 1500 ਦੇ ਵਿੱਚ ਦਰਬਾਰ ਸਾਹਿਬ ਦੀ ਨੀਂਹ ਰੱਖੀ ਤੇ ਉਹ ਬੰਦਾ ਕੌਣ ਸੀ? ਉਹ ਇੱਕ ਮੁਸਲਮਾਨ ਸੀ, ਉਹਦਾ ਨਾਮ ਹੈ ਸਾਈਂ ਮੀਆਂ ਮੀਰ ਜੀ। ਤੇ ਜੇ ਮੁਸਲਮਾਨ ਨੇ ਦਰਬਾਰ ਸਾਹਿਬ ਦੀ ਨੀਂਹ ਰੱਖੀ ਹੈ ਤੇ ਉਹ ਕਿਸ ਵਜ੍ਹਾ ਤੋਂ ਰੱਖੀ? ਉਹ ਪਿਆਰ ਮੁਹੱਬਤ ਦੀ ਵਜ੍ਹਾ ਤੋਂ ਰੱਖੀ ਭਾਈ ਤਨਵੀਰ। ਜੇ ਨਫ਼ਰਤ ਹੁੰਦੀ, ਸਾਡੀ ਸਿੱਖਾਂ ਨਾਲ ਨਫ਼ਰਤ ਹੁੰਦੀ ਤੇ ਸਾਈਂ ਮੀਆਂ ਮੀਰ ਜੀ ਉਹ ਮੁਸਲਮਾਨ ਸੀ, ਉਹ ਜਾ ਕੇ ਨੀਂਹ ਰੱਖਦੇ ਨੇ ਜਾਂ ਸਿੱਖ ਸਾਡੇ ਕੋਲੋਂ ਨੀਂਹ ਰਖਾਉਂਦੇ ਨੇ? ਦੱਸੋ ਨਾ। ਇਹ ਵੀਰੋ ਪਿਆਰ ਮੁਹੱਬਤ ਦੀਆਂ ਗੱਲਾਂ ਨੇ। ਅਸੀਂ ਸਿਰਫ ਤੁਹਾਨੂੰ ਵੀਡੀਓ ਦੇ ਰਾਹੀਂ ਦੱਸਣ ਦੇ ਆ ਕਿ ਅਸੀਂ ਤੁਹਾਡੇ ਨਾਲ ਪਿਆਰ ਮੁਹੱਬਤ ਕਰਦੇ ਆ ਤੇ ਕਰਦੇ ਰਵਾਂਗੇ। ਜਿਹੜੇ ਬੰਦੇ ਗਲਤ ਹੈ ਨੇ ਉਹਨਾਂ ਨੂੰ ਦੋਸ਼ੀ, ਉਹਨਾਂ ਦਾ ਕਸੂਰਵਾਰ ਉਹੀ ਬੰਦੇ ਨੇ, ਸਾਡੇ ਨਹੀਂ ਹੈ। ਤੇ ਭਗਵੰਤ ਮਾਨ ਦੀ ਆਪਾਂ ਗੱਲ ਕਰ ਲਈਏ ਯਾਰ। ਭਗਵੰਤ ਮਾਨ ਦਾ ਮੈਨੂੰ ਦੁੱਖ ਇਹ ਲੱਗਾ, ਬਿੰਨੂ ਢਿੱਲੂ, ਕਰਮਜੀਤ ਅਨਮੋਲ, ਚਲੋ ਬਿੰਨੂ ਢਿੱਲੂ ਤੇ ਨਹੀਂ ਆਇਆ ਯਾਰ। ਕਰਮਜੀਤ ਜਦੋਂ ਹੋਈ ਆਪਣੀ ਕਾਨਫਰੰਸ, ਹਾਂਜੀ ਕਾਨਫਰੰਸ 10ਵੇਂ ਮਹੀਨੇ ਉੱਥੇ ਆਇਆ ਸੀ ਨਾ ਕਰਮਜੀਤ ਵੀ, ਕਿੰਨੀ ਇਹਨਾਂ ਨੇ ਚਾਹਤ ਕੀਤੀ ਇਧਰ ਵਾਲਿਆਂ ਨੇ। ਮੈਂ ਗੱਲ ਕਰਨ ਆ, ਅਸੀਂ ਤੇ ਇਹਨਾਂ ਨੂੰ ਚੁੰਮਦੇ ਸਾਂ ਯਾਰ। ਇਹਨਾਂ ਤੇ ਅਸੀਂ ਹੱਥਾਂ 'ਚ, ਉਹ ਕੀ ਕਹਿੰਦੇ, ਪਲਕਾਂ 'ਚ ਅਸੀਂ ਰੱਖਿਆ ਤੇ ਇਹ ਬੰਦਾ ਮਗਰ ਖਲੋ ਕੇ ਕਿ ਕੀ ਕਰੇ। ਤੂੰ ਦਾਂਦੂਆ ਜਾਂ ਚੁੱਪ ਹੀ ਕਰ ਜਾ, ਤੂੰ ਹਾਸੀ ਨਾ ਯਾਰ, ਚੁੱਪ ਕਰਕੇ ਖਲੋ ਜਾ ਪਿੱਛੇ, ਠੀਕ ਹੈ। ਤੇਰੇ ਕੋ ਬੋਲਣ ਦੀ ਨਹੀਂ ਹਿੰਮਤ, ਨੂੰ ਨਹੀਂ ਰੋਕ ਸਕਦਾ। ਨਹੀਂ ਦੇਖੋ ਜੀ ਉਹ ਸਰਕਾਰ ਦਾ ਅਮਲ ਤੋਂ ਕਹੀਂ ਯਾਰ ਤੂੰ ਸੀਐਮ ਸਾਹਿਬ ਨਾਲ ਗੱਲ ਨਾ ਕਰੋ, ਨਹੀਂ ਕਰ ਸਕਦਾ, ਤੇਰੀ ਹਿੰਮਤ ਨਹੀਂ ਬੋਲਣ ਦੀ। ਤੇ ਤੂੰ ਹੱਸਣਾ ਤੇ ਕੈਮਰੇ ਤੋਂ ਪਿੱਛੇ ਹੋ ਜਾ, ਪਿੱਛੇ ਹੋ ਜਾ। ਤੈਨੂੰ ਪਤਾ ਵੀ ਇੱਕ ਮੀਡੀਆ ਸਾਰਾ ਲੱਗਾ ਮੇਰੀ ਵਿੱਚ ਵੀਡੀਓ ਜਾਣੀ, ਉਹਨਾਂ ਦਾ ਕੀ ਦਿਲ ਤੇ ਗੁਜ਼ਰੇਗੀ। ਜਿੰਨਾ ਤੂੰ ਹੋ ਕੇ ਗਿਆ ਤੇਰੇ ਮੇਜ਼ਬਾਨ ਸਾਨੂੰ ਮਹਿਮਾਨ ਨਵਾਜ਼ੀ ਤਰ੍ਹਾਂ ਨਹੀਂ ਕੀਤੀ, ਉਹਨਾਂ ਦਿਲ ਤੇ ਕੀ ਗੁਜ਼ਰੇਗੀ। ਦੇਖੋ ਜੀ ਅਸੀਂ ਵੀ ਇਸ ਤੋਂ ਮਜਬੂਰ ਹੋ ਕੇ ਵੀਡੀਓ ਬਣਾ ਰਹੇ ਹਾਂ। ਸਾਨੂੰ ਕਈ ਯੂਟਿਊਬਰਾਂ ਮੈਨੂੰ ਕਾਲਾਂ ਕੀਤੀਆਂ, ਯਾਰ ਤੁਸੀਂ ਨਹੀਂ ਬੋਲਣ ਦੇ, ਕਿਉਂ? ਤੁਹਾਨੂੰ ਤਾਂ ਵੀਊ ਆਉਂਦੇ ਨੇ, ਪਤਾ ਨਹੀਂ ਕੀ ਕੋਈ ਆਪਣਿਆਂ ਨੇ ਸੁਣੀਆਂ ਪਈਆਂ ਤਰ ਗੱਲਾਂ। ਕਈ ਸਾਨੂੰ ਕਈਆਂ ਨੇ ਕਿਹਾ ਤੁਸੀਂ ਬੜੇ ਕੰਮ ਕਰ ਭੱਜਦੇ ਹੋ, ਜਿਵੇਂ ਆਉਂਦੇ ਨੇ ਭੱਜ ਦੇ ਵੀਡੀਓ ਬਣਾਉਣ ਚੱਲੇ ਆ, ਐਂ ਚੱਲੇ ਆ ਫਲਾਣ, ਉਹਨਾਂ ਨੂੰ ਕਹਿੰਦੇ ਹੋਣਗੇ ਨਸਰ, ਉਹਨਾਂ ਨੂੰ ਤੇ ਨਸ ਕਿਸਾਨਾਂ ਕਹਿੰਦੇ ਨੇ। ਜੇ ਸਾਨੂੰ ਫੋਨ ਆਉਂਦੇ ਨੇ ਤੇ ਉਹਨਾਂ ਨੂੰ ਵੀ ਹੁੰਦੇ ਹੀ ਹੋਣਗੇ। ਕਿੰਨੇ ਕਹਿੰਦੇ ਹੋਣਗੇ, ਆਪਣੇ ਪਾਕਿਸਤਾਨੀ ਵੀ ਕਹਿੰਦੇ ਹੋਣਗੇ ਤੁਸੀਂ ਬੜੇ ਉਹਨਾਂ ਦੇ ਮਾਮੇ ਬਣੇ ਹੋ, ਇੰਜ ਕਰਦੇ ਹੋ, ਆਪਣੀਆਂ ਗੱਲਾਂ ਸੁਣੀਆਂ ਪੈ ਰਹੀਆਂ ਨਾ। ਅੱਛਾ ਇਫਤਖਾਰ ਠਾਕਰ ਸਾਹਿਬ ਨੇ ਉਹਨਾਂ ਮਗਰ ਲੱਗ ਕੇ ਲਗੜ ਪੱਕੇ ਜਿਹੜੇ ਨੇ ਯੂਟਿਊਬਰ, ਉਹ ਵੀ ਲੱਗ ਪਏ ਆਪਣੀ ਗੋਦੀ ਮੀਡੀਆ ਮਗਰ ਲੱਗ ਕੇ। ਉਹ ਲਗੜ ਪੱਕੇ ਜਿਹੜੇ ਨਵੇਂ ਯੂਟਿਊਬਰ ਉਤਰ ਉੱਠੇ ਨੇ, ਨਾ ਉਹ ਸਿੱਖ ਨੇ ਨਾ ਉਹ ਹਿੰਦੂ ਨੇ, ਪਤਾ ਕਿਹੜੀ ਨਸਲ ਵਾਲੀ ਸਿੱਖ ਜਿਹੜਾ ਹੋਵੇ, ਸਿੱਖ ਪਿਓਰ। ਇੰਨੇ ਬਾਬਿਆਂ ਦੇ ਇੰਟਰਵਿਊ ਕੀਤੇ, ਉਹ ਇੰਨੇ ਬਾਬੇ ਤਾਂ ਕਹਿੰਦੇ ਨਾ ਜਿਹੜਾ ਸਿੱਖ ਜੋ ਗੱਲ ਕਰ ਲੈਂਦੇ ਨੇ ਯਾਰਾਂ ਦੇ ਯਾਰ ਸਨ, ਉਹ ਸਿੱਖ ਢੋਲ ਲਵਾ ਦਿੰਦੇ ਸੀ, ਫਿਰਦੇ ਨਹੀਂ ਸੀ ਗੱਲ। ਯਾਰ ਅੱਗੋਂ ਇਹ ਜਿਹੜੇ ਸਿੱਖ ਵੀ ਤਾਂ ਉਹਨਾਂ ਦੀ ਲਾ ਦੇਣ ਨਾ, ਇਹ ਕਿਵੇਂ ਫਿਰ ਸਕਦੇ? ਮੈਂ ਨਾ ਜਿਹੜੇ ਐਵੇਂ ਦੀ ਗੱਲਾਂ ਕਰਦੇ, ਮੈਨੂੰ ਨਹੀਂ ਲੱਗਦਾ ਉਹ ਸਿੱਖ, ਮੈਂ ਜਾਂ ਉਹ ਹਿੰਦੂ ਸਿੱਖ ਹੋਏ ਨੇ ਤੇ ਜਾਂ ਫਿਰ ਨਸਲ ਪਤਾ ਕਿਹੜੀ ਹੈ। ਉਹ ਆਰਐਸਐਸ ਦੇ ਬੰਦੇ ਉਹਨਾਂ ਨੇ। ਮੈਂ ਨਹੀਂ ਮੰਨਦਾ ਕਿ ਉਹ ਸਰਦਾਰ ਜਿਹੜੇ ਇਸ ਤੱਕ ਜਿਹੜਾ ਆਪਣੀ ਪਵਿੱਤਰ ਜਗ੍ਹਾ ਨੂੰ, ਆਪਣੇ ਪੰਜਾਬ ਨੂੰ, ਜਿੱਥੇ ਉਹਨਾਂ ਬਾਬਾ ਗੁਰੂ ਨਾਨਕ ਜੀ ਨਾਲ ਮੰਨਣ ਵਾਲੇ। ਹੁਣ ਦੇਖੋ ਜੀ ਅਸੀਂ ਸਊਦੀਆਂ ਨੂੰ ਬੁਰਾ ਕਹਿ ਸਕਦੇ ਹਾਂ, ਨੌਜ਼ ਬਿਲਾ ਕਦੀ ਖਾਨਾ ਕਾਬਾ ਨੂੰ ਜਾਂ ਮਦੀਨਾ ਮਨਵਾ ਮੱਕਾ ਮੁਕਰਰਮਾ ਨੂੰ ਕਹਾਂਗੇ ਬੁਰਾ? ਨਹੀਂ, ਸਾਡਾ ਇਸਲਾਮ ਉੱਥੋਂ ਸ਼ੁਰੂ ਹੁੰਦਾ, ਸੋਚ ਨਹੀਂ ਸਕਦੇ ਅਸੀਂ। ਹਾਂਜੀ। ਔਰ ਜੋ ਚਾਹੁੰਦੇ ਸਨ ਉਹ ਲਗੜ ਪੱਕੇ ਜਿਹੜੇ ਸਾਰੇ ਸ਼ੁਰੂ ਹੋ ਕੇ ਪਾਕਿਸਤਾਨ ਦੇ ਯੂਟਿਊਬਰ ਆਪਣਾ ਹੁਣ ਮਜ਼ੀਦ ਨਫ਼ਰਤ ਵਧੀ ਜਾ ਰਹੀ ਯਾਰ। ਇਧਰੋਂ ਵੀਡੀਓ ਬਣ ਰਹੀ ਹੈ, ਮਜ਼ੀਦ ਨਫ਼ਰਤ ਵਧਣ ਡਈ ਹੈ ਨਾ। ਇਹ ਵੀਡੀਓ ਨੂੰ ਖਤਮ ਕਰੋ। ਜਿਹੜੇ ਵੀ ਸੁਣ ਰਹੇ, ਚਾਹੇ ਇੱਧਰ ਨੇ ਜਾਂ ਚੜ੍ਹਦੇ ਪੰਜਾਬ 'ਚ ਨੇ, ਸਾਡਾ ਸਿਰਫ ਇੱਕੋ ਗੱਲ ਹੈ, ਪੰਜਾਬ ਇੱਕ ਹੈ, ਪੰਜਾਬੀ ਵੀਰ ਇੱਕ ਨੇ, ਸਾਡੇ ਸਿੱਖ ਵੀਰ ਨੇ, ਭਰਾ ਨੇ। ਬਾਕੀ ਅੱਛਾ ਭਾਈ ਗੱਲ ਕਰੀਏ ਆਪਾਂ ਸੀਐਮ ਪੰਜਾਬ ਦੀ ਥੋੜੀ ਜਿਹੀ, ਕਿਉਂਕਿ ਗੱਲਾਂ ਦੇ ਵਿੱਚ ਗੱਲਾਂ ਅੱਗੇ ਟੁੱਟ ਗਈਆਂ ਨੇ, ਆਪਾਂ ਉਹ ਤਾਰ ਨੂੰ ਵੀ ਜੋੜ ਕੇ ਅੱਗੇ ਵਧਾਈਏ। ਚਲੋ ਯਾਰ ਸੀਐਮ ਪੰਜਾਬ ਜਿਹੜਾ ਇੰਡੀਆ ਦਾ ਭਗਵੰਤ ਮਾਨ, ਉਹ ਤੇ ਚਲੋ ਸਰਕਾਰ ਦੇ ਵਿੱਚ ਕੋਈ ਮਸਲਾ ਨਹੀਂ ਹੁੰਦਾ ਤੇ, ਲੇਕਿਨ ਯਾਰ ਜਿਹੜੇ ਆਰਟਿਸਟ ਨੇ ਉਹ ਥੋੜਾ ਜਿੰਨਾ ਗਲਤ ਬੋਲਦੇ ਨੇ, ਉਹਨਾਂ ਨੇ ਗਲਤ ਮੈਸੇਜ ਦਿੱਤਾ ਹੈ। ਦੇਖੋ ਜੀ ਤੁਹਾਨੂੰ ਗਲਤ ਲੱਗਾ ਹੈਗਾ ਇਫਤਖਾਰ ਠਾਕਰ ਸਾਹਿਬ ਦਾ, ਬਿਲਕੁਲ ਅਸੀਂ ਮੰਨਦੇ ਹਾਂ। ਹੁਣ ਮੇਰੀ ਗੱਲ ਹੋਰ ਨਾ ਸੁਣਿਓ, ਇਫਤਖਾਰ ਠਾਕਰ ਸਾਹਿਬ ਨੇ ਨਾ ਤੇ ਪੰਜਾਬ ਨੂੰ ਕਿਹਾ ਤੇ ਨਾ ਇੰਡੀਆ ਨੂੰ ਕਿਹਾ, ਨਾ ਉਹਨੇ ਪੰਜਾਬ ਨੂੰ ਕਿਹਾ ਤੇ ਨਾ ਉਹਨੇ ਪੰਜਾਬੀ ਸਿੱਖਾਂ ਨੂੰ ਕਿਹਾ, ਨਾ ਉਹਨੇ ਇੰਡੀਆ ਨੂੰ ਕਿਹਾ। ਉਹਨੇ ਕਿਹਾ ਭਾਈ ਤਨਵੀਰ ਗੂਦੀ ਮੀਡੀਆ ਨੂੰ, ਗੂਦੀ ਦੇ ਬੰਦਿਆਂ ਨੂੰ, ਆਰਐਸਐਸ ਨੂੰ। ਮੇਰੀ ਗੱਲ ਹਾਂਜੀ ਜੱਟ ਸਾਹਿਬ, ਭਾਵੇਂ ਉਹਨੂੰ ਗੂਦੀ ਨੂੰ ਕਿਹਾ ਜਾਂ ਨਹੀਂ, ਅਸੀਂ ਨਹੀਂ ਇੰਨੀਆਂ ਨਿਆਂ ਦਿੰਦੇ ਆ, ਕਿਹਾ ਨਹੀਂ ਗਈ। ਮੈਨੂੰ ਇਹ ਦੱਸ, ਅਸੀਂ ਸਾਡੀ ਹਕੂਮਤ ਜਾਂ ਸਾਡਾ ਅਸੀਂ ਜਾ ਕੇ ਇੰਡੀਆ ਤੇ ਹਮਲਾ ਕਰ ਦਈਏ, ਇੰਡੀਆ ਤੇ ਹਮਲਾ ਕਰ ਦਿੰਦੇ ਆ ਅਸੀਂ ਬਗੈਰ ਕਿਸੇ ਵਜ੍ਹਾ ਤੋਂ, ਹਾਂਜੀ, ਕੀ ਉਹ ਸਾਡੇ ਗਲਾਂ ਵਿੱਚ ਹਾਰ ਪਾਣਗੇ? ਅੱਗੋਂ ਕਹਿਣਗੇ ਵੀ ਡੱਕਣਗੇ, ਸਾਨੂੰ ਮਾਰਨਗੇ? ਉਹਨਾਂ ਸਾਨੂੰ ਮਾਰਨਾ ਕਰਨਾ ਨਾ, ਕਿਉਂਕਿ ਅਸੀਂ ਉਹਨਾਂ ਜਾ ਕੇ ਚੜਾਈ ਵੀ ਕਰਾਂਗੇ। ਹਾਂਜੀ। ਤੇ ਇਹਦੇ ਵਿੱਚ ਗੁੱਸੇ ਵਾਲੀ ਗੱਲ ਕਰ ਰਹੇ, ਉਹਨੇ ਕਹਿ ਤਾ, ਉਹਨੇ ਇਹ ਕਹਿਣਾ ਅਗਰ ਤੁਸੀਂ ਆਓਗੇ ਉੱਤੋਂ ਹੀ ਤੁਹਾਨੂੰ ਉੱਤੇ ਮਾਰ ਦਾਂਗੇ, ਪਾਣੀ ਜਾਂ ਪਾਣੀ ਅਗਰ ਤੁਸੀਂ ਆਓਗੇ ਠੀਕ ਹੈ ਨਾ। ਕੌਣ ਨਹੀਂ ਆਪਣੇ ਮੁਲਕ ਦਾ? ਮੋਦੀ ਨੇ ਆ ਕੇ ਵੇਖ ਨਹੀਂ ਲਿਆ, ਮੋਦੀ ਨੇ ਆ ਕੇ ਵੇਖਿਆ ਨਹੀਂ, ਚਿੱਤਰ ਨਹੀਂ ਖਾਦੇ। ਇਹਦੇ ਵਿੱਚ ਪੂਰੇ ਮਨਾਉਣ ਵਾਲੀ ਕਾਹਦੀ ਗੱਲ ਹੈ? ਸਰਕਾਰ ਵੀਰੋ ਤੁਸੀਂ ਉਹਦੀ ਗੱਲਾਂ ਸਿਰਫ ਸੁਣੀਆਂ ਨੇ, ਲੇਕਿਨ ਤੁਸੀਂ ਉਹਦੇ ਲਫ਼ਜ਼ਾਂ ਤੇ ਗੌਰ ਨਹੀਂ ਕੀਤੀ। ਇਹ ਥੋੜੀ ਜਿੰਨੀ ਤੁਹਾਡੇ ਕੋਲ ਮਿਸਟੇਕ ਹੋ ਗਈ ਹੈ। ਇਫਤਖਾਰ ਠਾਕਰ ਸਾਹਿਬ ਪਹਿਲੇ ਵੀ ਲੈਜੈਂਡ ਸੀ, ਹੁਣ ਵੀ ਲੈਜੈਂਡ ਹੈ ਇਨਸ਼ਾਅੱਲਾ ਤਾਲਾ। ਕੰਮ ਕਰਨਾ ਨਹੀਂ ਕਰਨਾ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਨਾ। ਦੇਖੋ ਜੀ ਭਾਜਾ ਨਾ, ਨਾਲੇ ਮੈਂ ਤੁਹਾਨੂੰ ਯਾਰ ਮੈਂ ਇੱਕ ਹੋਰ ਗੱਲ ਦੱਸਾਂ, ਇਹ ਭਗਵੰਤ ਮਾਨ ਜਿਹੜਾ ਕਹਿ ਰਿਹਾ ਸੀ ਨਾ ਵੀ ਅਸੀਂ ਮਸ਼ਹੂਰ ਕਰਾਇਆ ਅਸੀਂ ਰੋਟੀਆਂ, ਉਹ ਮੇਰੇ ਪਿਓ ਦਾ ਸਾਲਿਆ ਭਗਵੰਤ ਮਾਨ, ਮੈਂ ਤੈਨੂੰ ਕਹਿ ਰਿਹਾ ਵਾਂ, ਤੂੰ ਸਾਨੂੰ ਰੋਟੀਆਂ ਦੇਣਾ ਹੈ, ਤੂੰ ਸਾਨੂੰ ਰੋਟੀਆਂ ਅੱਗੇ ਦੇਣਾ, ਸਾਰੀ ਉਮਰ ਤਾਂ ਤੂੰ ਹੀ ਦੇ ਰਿਹਾ 77 ਸਾਲਾਂ ਚੋਂ। ਉਹ ਕੋਈ ਬੰਦੇ ਦੇ ਪੁੱਤਰਾਂ ਵਾਲੇ ਕੰਮ ਕਰ ਹੈ, ਠੀਕ ਹੈ? ਤੂੰ ਸੀਐਮ ਪੰਜਾਬ ਹੈ, ਇਹ ਤੇਰੇ ਮੂੰਹੋਂ ਗੱਲਾਂ ਫੱਬਦੀਆਂ ਨਹੀਂ। ਰੋਟੀ ਦੇਣ ਵਾਲੀ ਅੱਲਾ ਦੀ ਜ਼ਾਤ ਹੈ, ਜਿੰਨਾ ਰਿਜ਼ਕ ਕਿਸੇ ਦੀ ਕਿਸਮਤ 'ਚ ਲਿਖਿਆ, ਨਾਲੇ ਰਿਜ਼ਕ ਜਿਹੜਾ ਨਾ
ਉਹ ਇੰਜ ਬੰਦੇ ਨੂੰ ਲੱਭਦਾ ਹੈ ਜਿਵੇਂ ਮੌਤ ਲੱਭਦੀ ਹੈ। ਰਿਜ਼ਕ ਕੋਈ ਕਿਸੇ ਨੂੰ ਨਹੀਂ ਦਿੰਦਾ, ਨਾ ਮੈਂ ਦੇਣਾ ਤੇ ਨਾ ਤੁਸੀਂ ਦਿੰਦੇ ਹੋ। ਰਿਜ਼ਕ ਸਿਰਫ ਰੱਬ ਦੀ ਜ਼ਾਤ ਦੇਣ ਵਾਲੀ ਹੈ ਹਰ ਬੰਦੇ ਨੂੰ। ਦੂਸਰਾ, ਭਗਵੰਤ ਮਾਨ ਜਿਹੜਾ ਉਹਨੇ ਜਾਂ ਪ੍ਰੈਸ਼ਰ 'ਚ ਆ ਕੇ ਕਹਿ ਦਿੱਤਾ ਜਾਂ ਉਹਨੇ ਜਿੱਦਾਂ ਵੀ ਕਿਹਾ ਹੈ, ਲੇਕਿਨ ਉਹਨੇ ਗਲਤ ਕਿਹਾ। ਲੇਕਿਨ ਮੈਂ ਬੂਬਕ ਸਾਹਿਬ ਇੱਥੇ ਤੁਹਾਡੇ ਇੱਕ ਗੱਲ ਕਰਾਂਗਾ, ਜਿਹੜੇ ਆਪਣੇ ਆਰਟਿਸਟ ਨੇ ਉਹਦੇ ਜਿੰਨੇ ਵੀ ਅਦਾਕਾਰ ਨੇ, ਜਿੰਨੇ ਵੀ ਨੇ, ਭਾਵੇਂ ਬਿਨੂ ਢਿੱਲੋਂ ਹੋ ਗਿਆ, ਹਾਂਜੀ ਤੂੰ ਕਰਮਜੀਤ ਲਾਲਾ, ਜਿਹੜੇ ਜਿੰਨਾ ਵੀ ਗੁੱਗੂ ਗਿੱਲ ਸਾਹਿਬ ਲਾ ਲਓ, ਇਹ ਜਿੰਨੇ ਵੀ ਨੇ ਗੱਲ ਤੇ ਉਂਝ ਕਮਾਲ ਹੈ। ਉਹ ਤਾਂ ਪੂਰਾ ਮੇਰੇ ਨਾਨਕਿਆਂ ਦੀ ਬਰਾਦਰੀ ਗਿੱਲ ਆਹੋ। ਤੇ ਯਾਰ ਪਤਾ ਕੀ ਹੈ, ਹਾਂਜੀ ਮੈਂ ਸਮਝਦਾ ਜਿੱਥੇ ਤੱਕ ਮੇਰਾ ਦੇਣ ਕੰਮ ਕਰਦਾ ਵੇ ਕਿ ਉਹਨਾਂ ਦਾ ਇੱਕ ਪ੍ਰੈਸ਼ਰ ਹੈ, ਪ੍ਰੈਸ਼ਰ ਹੈ ਆਰਆਰਐਸ ਦਾ, ਮੈਂ ਬੀਜੇਪੀ ਦਾ। ਮੈਂ ਤੁਹਾਨੂੰ ਅਗਰ ਉਹ ਵਿਚਾਰੇ ਮਜਬੂਰ ਨਾ ਕਰਨ ਤਾਂ ਉਹਨਾਂ ਨੂੰ ਵੀ ਤੰਗ ਕਰਦੇ ਹੋਣਗੇ ਉਸਤਾਦ ਜੀ, ਲਾਜ਼ਮਾਂ ਨਾਲ ਧਮਕੀ ਮਿਲਦੀਆਂ ਹੋਣਗੀਆਂ, ਉਹ ਵਿਚਾਰੇ ਨਾ ਬੋਲਣ, ਉਹਨਾਂ ਉੱਥੇ ਵਿਸਣਾ ਵਸਣਾ ਉਹਨਾਂ ਨੇ ਵਾਕਿਆ ਹੀ, ਕਿਉਂਕਿ ਸਿੱਖਾਂ ਦੀ ਇੰਡੀਆ ਦੇ ਵਿੱਚ ਕੋਈ ਇੱਜ਼ਤ ਨਹੀਂ ਹੈ। ਅਸੀਂ ਆਪਣੀ ਹਕੂਮਤ ਦੇ ਖਿਲਾਫ ਬੋਲ ਸਕਦੇ ਹਾਂ, ਸਾਡੇ ਪਾਕਿਸਤਾਨ ਦੇ ਵਿੱਚ ਅਲਹਮਦੁਲਿਲਾ ਇਹ ਚੀਜ਼ ਹੈ ਕਿ ਅਸੀਂ ਗਲਤ ਨੂੰ ਗਲਤ ਕਹਿ ਸਕਦੇ ਹਾਂ। ਅੱਛਾ ਭਾਈ ਤਨਵੀਰ, ਇਹ ਸਿੱਖਾਂ ਤੇ ਪ੍ਰੈਸ਼ਰ ਬਿਲਕੁਲ ਠੀਕ, ਮੈਂ ਅੱਗੇ ਵੀ ਤੁਹਾਨੂੰ ਕਿਹਾ, ਕਿਉਂਕਿ ਸਿੱਖਾਂ ਦੀ ਇੰਨੀ ਇੰਡੀਆ ਦੇ ਵਿੱਚ ਨਹੀਂ ਮੰਨੀ ਜਾਂਦੀ, ਉਹਨਾਂ ਦੀ ਕੋਈ ਉੱਥੇ ਇੱਜ਼ਤ ਨਹੀਂ ਹੈ। ਅਸੀਂ ਸਰਦਾਰਾਂ ਦੇ ਜਿੰਨੇ ਵੀ, ਕਿਉਂ ਨਾਜ਼ਰੀਨ ਆਪਣੀ ਇਮਾਨਦਾਰ ਨੇ ਦੱਸਿਆ ਜੀ, ਅਸੀਂ ਜਿੰਨੇ ਵੀ ਇੰਟਰਵਿਊ ਕਰਨੇ ਆ, ਆਪਣਾ ਗੁਰਪੁਰਬ ਹੋ ਗਿਆ, ਵਿਸਾਖੀ ਹੋ ਗਈ, ਜਦੋਂ ਵੀ ਸਿੱਖ ਸਰਦਾਰ ਸਾਡੇ ਪਾਕਿਸਤਾਨ ਦੇ, ਪੂਰੀ ਦੁਨੀਆ ਦੇ ਜਿੰਨੇ ਵੀ ਸਾਡੇ ਮਹਿਮਾਨ ਜਿਹੜੇ ਆਉਂਦੇ ਨੇ, ਅਸੀਂ ਉਹਨਾਂ ਨੂੰ ਅਕਸਰ ਐਂਡ ਤੇ ਜਾ ਕਰੀਦਾ ਕਿ ਤੁਹਾਨੂੰ ਪਿਆਰ ਮੁਹੱਬਤ ਕਿੱਥੇ ਜ਼ਿਆਦਾ ਮਿਲਦੀ। ਸਾਰੇ ਆਉਂਦੇ ਨੇ ਕਿ ਨਹੀਂ, ਜੋ ਪਿਆਰ ਪਾਕਿਸਤਾਨ 'ਚ ਸਾਨੂੰ ਇੰਝ ਲੱਗਦਾ ਕਿ ਅਸੀਂ ਮੰਤਰੀ ਹਾਂ, ਆਪਣਾ ਘਰ ਹੈ, ਇੱਕ ਮੰਤਰੀ ਵਾਲੀ ਫੀਲ ਸਾਨੂੰ ਹਾਂ ਹੁੰਦੀ ਹੈ ਵੀ ਅਸੀਂ ਇੱਥੇ ਸੇਫ ਹਾਂ। ਹਾਂ, ਨਹੀਂ ਜਦੋਂ ਇੰਨੀ ਰਿਸਪੈਕਟ ਪਾਕਿਸਤਾਨ ਵੱਲੋਂ ਮਿਲਦੀ, ਇੰਨਾ ਪਿਆਰ ਮਿਲਦੇ ਨੇ, ਫੁੱਲ ਦਿੰਦੇ ਉਹ ਬਰਖਾ ਫੁੱਲਾਂ ਦੀ, ਯਾਨੀ ਉਹ ਵਿਚਾਰੇ ਇਮੋਸ਼ਨਲ ਹੋ ਜਾਂਦੇ ਨੇ ਕਿ ਸਾਨੂੰ ਇੰਝ ਲੱਗਦਾ ਜਿਵੇਂ ਅਸੀਂ ਆਪਣੇ ਇੰਡੀਆ ਦੇ ਮੰਤਰੀ ਹਾਂ, ਇੱਕ ਮੋਦੀ ਹਾਂ ਜਿਵੇਂ ਅਸੀਂ, ਯਾਨੀ ਇੰਨੀ ਰਿਸਪੈਕਟ ਮਿਲਦੀ ਸਾਨੂੰ। ਮੰਤਰੀ ਆਹੋ, ਮੰਤਰੀ ਗੋਲ ਮਹਿਬ, ਅੱਛਾ ਯਾਨੀ ਵਜ਼ੀਰ, ਉਹ ਅਸੀਂ ਵਜ਼ੀਰਾਂ ਨੂੰ ਕਹਿੰਦੇ ਆ ਨਾ, ਉਹ ਮੰਤਰੀ ਕਹਿੰਦੇ ਨੇ, ਮੰਤਰੀ ਵਾਲੋ ਜਾਂ ਮੰਤਰੀ ਕਹਿੰਦੇ ਨੇ, ਮੰਤਰੀ, ਯਾਨੀ ਉਹ ਉਹਨਾਂ ਦੀ ਜ਼ਬਾਨੀ ਕਿ ਸਾਨੂੰ ਪਿਆਰ ਬਹੁਤ ਜ਼ਿਆਦਾ ਇੱਥੇ ਮਿਲਦਾ ਵੇ। ਅੱਗੇ ਉਹ ਬਾਲਮੀਕੀ ਜੀ ਦੀ ਗੱਲ ਕੀਤੀ ਜੀ, ਹਾਂ ਉਹ ਜਿਹਨੇ ਨਾਸਰ ਨੂੰ ਬੜਾ ਗਲਤ ਬੋਲਿਆ ਪਾਕਿਸਤਾਨ, ਬਹੁਤ ਹੀ ਉਹਨੇ ਗੰਦੀ ਜ਼ਬਾਨ, ਬੜੀ ਗੰਦੀ ਜ਼ਬਾਨ ਕੀਤੀ ਹੈ, ਜੋ ਅੰਦਰ ਗੰਦੇ ਬੰਦੇ ਤੋਂ ਉਹੀ ਬਾਹਰ ਆਉਂਦਾ, ਉਹਦੇ ਨਾਲੋਂ ਵੱਧ ਉਹਨੇ ਕੀਤਾ ਹਮੇਸ਼ਾ ਅੰਦਰੋਂ ਜੋ ਬੰਦੇ ਅੰਦਰੋਂ ਉਹ ਬਾਹਰ ਨਿਕਲਦਾ। ਜੀ ਜੀ, ਉਹਨੇ ਪਤਾ ਕਿੰਨੀਆਂ ਗੰਦੀਆਂ ਜਿਹੜੀ ਨਾ ਉਹ ਪਾਕਿਸਤਾਨ ਦੇ ਗੰਦ ਘੋਲਿਆ ਉਹਨੇ, ਬਕੜਬਾਜ਼ੀ ਕੀਤੀ। ਤੇ ਉਹ ਜਿਹੜਾ ਵੀ ਉਹਨੂੰ ਤੁਸੀਂ ਉਹਦੀ ਲੇਟੈਸਟ ਵੀਡੀਓ ਜਾ ਕੇ ਦੇਖੋ ਜਿਹਦੇ ਵਿੱਚ ਮਿਲੀਅਨ ਵਿਊ ਨੇ, ਉਹ ਕਿੱਥੋਂ ਆਏ ਨੇ ਕਿ ਉਹ ਨੁਸਰਤ ਫਤਿਹ ਅਲੀ ਦੀ ਗੱਲ ਕਰਨ ਡਿਆ। ਪਾਕਿਸਤਾਨੀ ਅਦਾਕਾਰ ਜਿਹੜੇ ਨਾ, ਪਾਕਿਸਤਾਨੀ ਲੈਜੈਂਡ ਸਾਡੇ ਜਿਹੜੇ ਨੇ, ਗਵਈਏ ਲਾਲਾ ਜਾਂ ਸਟਾਰ ਫਿਲਮ ਸਟਾਰ ਲਾਲਾ, ਅਦਾਕਾਰ ਲਾਲਾ, ਉਹਨਾਂ ਦੇ ਉਹਨੇ ਗੱਲ ਕੀਤੀ, ਉਹਦੇ ਅਨੁਸਾਰ ਨਾਲ ਜ਼ਿਆਦਾ ਵਿਊ ਨੇ, ਆਪਣੇ ਉਹਦੇ 400-500 ਵਿਊ ਉਧਰ। ਮੈਂ ਅੱਗੇ ਹੀ ਕਹਿ ਰਿਹਾ, ਉਹ ਵਿਊ ਤੇ ਉਹ ਲਾ ਲਿਆ ਕੰਜਰਾ ਜਾਂ ਵਿਊ ਤੇ ਤੈਨੂੰ ਮਿਲਣੇ ਨੇ ਪਾਕਿਸਤਾਨ ਦੇ ਵਿੱਚੋਂ ਜਿਹੜੇ ਆਏ ਸਨ। ਮੈਨੂੰ ਫਿਰ ਉਹਨਾਂ ਨਾ ਪੁੱਛਿਆ, ਦੋਵੇਂ ਜੀ ਦਾਦੂ ਜਿਹੜੇ ਟਰੈਵਲ ਵਾਲੇ, ਰਿਪਨ ਤੇ ਖੁਸ਼ੀ, ਸਭ ਨਾਲੋਂ ਜ਼ਿਆਦਾ ਵੀ ਉਹਨਾਂ ਦੇ ਜਦੋਂ ਪਾਕਿਸਤਾਨ ਦੇ ਵਿੱਚ ਰਹੇ ਨੇ, ਵਿਊ ਸਭ ਨਾਲੋਂ ਜ਼ਿਆਦਾ ਉਦੋਂ ਆਉਂਦੇ ਰਹੇ ਨੇ। ਉਹ ਕੌਣ ਵੇਂਦਾ ਬਈ? ਪਾਕਿਸਤਾਨੀ ਵੇਂਦੇ, ਪਾਕਿਸਤਾਨੀ ਵੇਖ ਕੇ ਯਾਰ ਸਾਡੇ ਇਧਰ ਆਏ ਸਰਦਾਰ ਵੀਰ ਨੇ, ਸਿਰਫ ਉਹਦੀ ਪੱਗ ਨੂੰ ਸਲਾਮ ਸੀ। ਹੁਣ ਜਦੋਂ ਆਇਆ ਤੇ ਪਤਾ ਨਹੀਂ ਕੋਈ ਸਲਾਮ ਕਰੇਗਾ ਨਾ, ਕੋਈ ਹੱਥ ਚੁੱਕੇਗਾ ਨਾ, ਕਿਉਂਕਿ ਜਿੰਨੀ ਨਹੀਂ ਉਹ ਹੁਣ ਇੱਧਰ, ਲੇਕਿਨ ਅਸੀਂ ਜੋ ਪਹਿਲਾ ਹਿਸਾਬ ਸੀ ਉਹ ਤੇ ਨਹੀਂ ਹੋਣਾ। ਹੁਣ ਉਹਨਾਂ ਦੀ ਪਵਿੱਤਰ ਜਗ੍ਹਾ, ਪਾਕ ਜਗ੍ਹਾ, ਆਪਣਾ ਮੱਥਾ ਟੇਕਣ, ਫਿਰਨ ਤੁਰਨ ਤੇ ਇੰਜੋਏ ਆਪਣੇ ਆਪ ਹੀ ਲੱਗੇ ਫਿਰਨ, ਜਾ ਕੇ ਲਾ ਕੇ ਕਿਨੇ ਜਾਣਾ, ਕਿਹੜਾ ਯੂਟਿਊਬ। ਅੱਛਾ ਭਾਈ, ਆਪਾਂ ਹੁਣ ਗੱਲ ਖਤਮ ਕਰੀਏ ਸਿਰਫ ਨਾ। ਤੇ ਦੂਸਰਾ ਮੈਂ ਤੁਹਾਨੂੰ ਕਹਿ ਰਿਹਾ ਕਿ ਅਸੀਂ ਇਹ ਗੱਲ ਕਰਦੇ ਪਏ ਸੀ ਕਿ ਇਹ ਰੌਲਾ ਮੁੱਕਣਾ ਚਾਹੀਦਾ ਯਾਰ। ਮੈਨੂੰ ਤਾਂ ਦਿਲੀ ਬੜਾ ਇਮਾਨਦਾਰੀ ਦਾ ਦੁੱਖ ਹੋ ਰਿਹਾ। ਕਿਉਂ ਹੋ ਰਿਹਾ ਕਿ ਯਾਰ ਅਸੀਂ ਕਿੰਨਾ ਕੋਸ਼ਿਸ਼ ਕਰਨ ਦੇ ਹਾਂ, ਮੈਂ ਵੀ ਹੋ ਗਿਆ, ਤੂੰ ਪਤਾ ਕਿੰਨੇ ਕੋਈ ਯਾਰ ਯੂਟਿਊਬਰ ਨੇ ਜਿਹੜੇ ਆ ਪੰਜਾਬੀ ਤੇ ਪੰਜਾਬ ਤੇ ਕੰਮ ਕਰਨ ਦੇ ਨੇ, ਕਿੰਨਾ ਮਿਹਨਤ ਦਿਨ ਰਾਤ ਕਰ ਕਰਕੇ ਕਿੱਥੋਂ ਤੱਕ ਲਿਆਂਦਾ, ਕਿੰਨਾ ਪਿਆਰ ਵਧਣਾ ਸ਼ੁਰੂ ਹੋਇਆ ਸੀ। ਸਾਡੇ ਕੋਲ ਵੀਜ਼ੇ ਦੇਣੇ ਜ਼ਿਆਦਾ ਸ਼ੁਰੂ ਕਰਦੇ, ਕਿੰਨਾ ਪਿਆਰ ਵਧੀ ਜਾ ਰਿਹਾ ਸੀ ਯਾਰ। 5 ਮਿੰਟਾਂ 'ਚ ਭਾਜੀ ਵੀਜ਼ਾ ਲਵਾ ਦਿੱਤਾ ਸੀ, ਤਾਂ ਮੈਨੂੰ ਦੁੱਖ ਸੀ। ਮੈਂ ਇਹੀ ਕਹਿ ਰਿਹਾ ਕਿ ਕੀ ਕੀਤਾ ਜਾਏ ਕਿ ਜਿਹੜਾ ਸਾਡਾ ਫਿਰ ਦੁਬਾਰਾ ਬਹਾਲ ਹੋਣ ਤੇ ਜ਼ਿਆਦਾ ਮਜ਼ੀਦ ਜਿਹੜੇ ਨੇ, ਮੈਂ ਤਾਂ ਕਹਾਂਗਾ ਕਿ ਹੁਣ ਵੀਡੀਓ ਨਹੀਂ ਬਣੀ, ਵੀਡੀਓ ਬਣਾਉਣੀਆਂ ਛੱਡ ਦਈਏ। ਅਸੀਂ ਚੜ੍ਹਦੇ ਪੰਜਾਬ ਨੂੰ ਵੀ ਕਹਿੰਦੇ ਆ ਕਿ ਯਾਰ ਤੁਹਾਡੀ ਮਿਹਰਬਾਨੀ, ਵੀਡੀਓ ਬਣਾਉਣੀਆਂ ਛੱਡੋ। ਨਫ਼ਰਤਾਂ ਨੇ ਵੀਡੀਓ ਬਣਾਉਣ, ਆ ਜਿਹੜੀ ਨਫ਼ਰਤ ਫੈਲਾਉਣ, ਉਹੀ ਮੈਂ ਕਹਿਣਾ ਵੀ ਜਿਹੜੀਆਂ ਗਲਤ ਵੀਡੀਓ ਨੇ ਉਹ ਬਣਾਉਣੀਆਂ ਛੱਡਣ, ਨਹੀਂ ਬਣਨੀਆਂ ਚਾਹੀਦੀਆਂ। ਇੱਧਰ ਵਾਲਿਆਂ ਨੂੰ ਵੀ ਅਸੀਂ ਕਹਿੰਦੇ ਆ ਕਿ ਭਾਈ ਨਾ ਬਣਾਓ। ਸਾਡੀ ਵੀ ਇਹ ਆਖਰੀ ਵੀਡੀਓ, ਪਹਿਲੀ ਤੇ ਆਖਰੀ। ਅਗਰ ਸਾਨੂੰ ਕਿਸੇ ਨੇ ਮਜਬੂਰ ਕੀਤਾ ਤੇ ਅਸੀਂ ਫਿਰ ਵੀਡੀਓ ਬਣਾਵਾਂਗੇ, ਲੇਕਿਨ ਅਸੀਂ ਅਲਹਮਦੁਲਿਲਾ ਹੋਰ ਵੀਡੀਓ ਨਹੀਂ ਬਣਾਵਾਂਗੇ। ਕਿਸੇ ਨੂੰ ਸਾਡੀ ਗੱਲ ਚੰਗੀ ਲੱਗੇ ਜਾਂ ਮਾੜੀ ਲੱਗੇ, ਚੰਗੀ ਉਹਨਾਂ ਵੀਰਾਂ ਨੂੰ ਲੱਗਣੀ ਹੈ ਜਿਹੜੇ ਅਮਨ ਪਸੰਦ ਨੇ, ਜਿਹੜੇ ਵੀ ਠੀਕ ਨੇ, ਬੁਰੀ ਉਹਨਾਂ ਨੂੰ ਲੱਗਣੀ ਹੈ ਜਿਹੜੇ ਗਲਤ ਕੰਮ ਕਰਦੇ ਨੇ, ਜਿਹੜੇ ਮੂਤੀ ਦੇ ਬੰਦੇ ਨੇ, ਚਾਹੇ ਉਹ ਕਿਸੇ ਵੀ ਕੌਮ ਚੋਂ, ਕਿਸੇ ਵੀ ਮਜ਼ਹਬ ਚੋਂ ਨੇ, ਠੀਕ ਹੈ ਨਾ, ਉਹਨਾਂ ਨੂੰ ਬੁਰੀ ਲੱਗਣੀ। ਉਹਨੇ ਬਦਮਣੀ ਜੀ ਪਈ ਹੋਈ ਜਦੋਂ 14 ਦਾ ਆਇਆ ਨਾ, ਉਹਦੇ ਬਾਅਦ ਹੀ ਬਹੁਤਾ ਕੰਮ ਪਿਆ। ਜੀ ਜੀ। ਤੇ ਬਾਕੀ ਨਾ ਅਮਨ ਚਾਹੁੰਦਾ, ਉਹ ਨਾ ਕਹਿੰਦਾ ਵੀ ਸਿੱਖ ਵੀਰੋ ਤੁਸੀਂ ਸਾਡੇ ਭਰਾ ਹੋ, ਦੇਣਾ ਉਹ ਰਾਤ ਆਓ, ਵੈਲਕਮ। ਕਿਉਂ ਨਹੀਂ ਜੀ, ਅਸੀਂ ਅਲਹਮਦੁਲਿਲਾ ਇੰਜ ਜਾਵਾਂਗੇ, ਇੰਜ ਇੰਟਰਵਿਊ ਕਰਾਂਗੇ। ਦੇਖੋ ਅਸੀਂ ਪਾਰਟੀ ਸਟੋਰੀਆਂ ਦੇ ਨਾਲ ਬੁੱਕ ਸਾਹਿਬ ਇਸੇ ਤੋਂ ਕਰੀਦੇ ਨਾ, ਕਿ ਉਹ ਭਾਈ ਦੇ ਜਿਹੜੇ ਇੱਧਰ ਆਉਂਦੇ ਨੇ, ਉਹਨਾਂ ਦੇ ਕੀ ਵਿਚਾਰ ਸੀ, ਤੁਹਾਨੂੰ ਲੱਗੇ ਕਿ ਇੱਥੇ ਉਹਨੂੰ ਕਿਵੇਂ ਦਾ ਪਿਆਰ ਮਿਲਿਆ, ਤਾਂ ਕਿ ਵੇਖਣ ਉਧਰ ਦਿਲ ਹੋਰ ਨਰਮ ਹੋਣ, ਉਹਨੂੰ ਪਤਾ ਲੱਗੇ ਕਿ ਪਾਕਿਸਤਾਨੀ ਕਿੰਨਾ ਪਿਆਰ ਕਰਦੇ ਨੇ, ਉਹ ਵੀ ਆਣ, ਮਜ਼ੀਦ ਸਾਡਾ ਪਿਆਰ ਵਧੇ, ਜਿਸ ਲਈ ਜਾਈਦਾ ਨਾ। ਅਲਹਮਦੁਲਿਲਾ ਹੁਣ ਵੀ ਤੁਸੀਂ ਆਓਗੇ, ਅਸੀਂ ਇਸੇ ਨਿਗਾਹ ਨਾਲ ਵੇਖਾਂ ਆਪਣੇ ਸਿੱਖ ਸਰਦਾਰਾਂ ਜਿੰਨੇ ਵੀ ਆਣਗੇ। ਯਾਰ ਮੈਂ ਨਾ ਸਿੱਖ ਛੱਡ ਹਿੰਦੂ ਵੀ ਆਣਗੇ, ਜਿਹੜਾ ਵੀ ਹੈਗੇ ਹਿੰਦੀ ਕਵਰੇਜ ਰੱਖਣੀ। ਤੁਹਾਡੀ ਕੀ ਰਾਏ, ਤੁਸੀਂ ਕਮੈਂਟਾਂ ਵਿੱਚ ਲਾਜ਼ਮੀ ਦੱਸਿਆ ਕਿ ਜਿਹੜੀ ਸਾਡੀ ਇੱਕ ਦੂਸਰੀ ਜੰਗ ਤੇ ਤਕਰੀਬਨ ਖਤਮ ਹੋ ਗਈ, ਦੁਬਾਰਾ ਉਹਨੂੰ ਦੌਰਾ ਪੈਣ ਡਿਆ, ਫਿਰ ਮੋਦੀ ਨੂੰ ਕੀੜਾ ਤੰਗ ਕਰਦਾ ਪਿਆ, ਤੇ ਜੰਗ ਲਾਈਏ। ਤੇ ਲੇਕਿਨ ਤੁਹਾਡੀ ਕੀ ਰਾਏ ਆ, ਤੁਸੀਂ ਕੀ ਚਾਹੁੰਦੇ ਹੋ ਕਿ ਪਿਆਰ ਮੁਹੱਬਤ ਮਜ਼ੀਦ ਵਧਣਾ ਚਾਹੀਦਾ, ਜਿਹੜੀ
ਸੋਸ਼ਲ ਮੀਡੀਆ ਤੇ ਇੱਕ ਜੰਗ ਲੱਗੀ ਪਈ ਹੈ, ਉਹ ਮੈਂ ਨਾ ਉਹਦੇ ਨਾਲ ਜ਼ਿਆਦਾ ਨੁਕਸਾਨ ਹੁਣ ਹੋ ਰਿਹਾ ਜਿਹੜਾ ਹਾਂ ਇੱਕ ਗੱਲ ਮੈਂ ਹੋਰ ਕਰਨਾ ਚਾਹੁੰਦਾ ਭਾਈ ਤਨਵੀਰ। ਅੱਛਾ ਤੁਹਾਡੀ ਕੀ ਇੱਥੇ ਤੁਹਾਡੀ ਕੀ ਰਾਏ ਸਾਨੂੰ ਕਮੈਂਟਾਂ ਵਿੱਚ ਲਾਜ਼ਮ ਦੱਸਿਆ ਜੀ। ਅੱਛਾ ਭਾਈ ਤਨਵੀਰ ਇੱਕ ਮੈਂ ਗੱਲ ਹੋਰ ਦੱਸਾਂ, ਜਦੋਂ 1965 ਦੀ ਜੰਗ ਲੱਗੀ ਸੀ ਨਾ ਉਹ 17 ਦਿਨ ਚੱਲੀ ਸੀ ਤੇ ਇਸ 17 ਦਿਨਾਂ ਦੇ ਵਿੱਚ ਬਰੂਦ ਕਿੰਨਾ ਕਿ ਜ਼ਾਇਆ ਹੋਇਆ ਸੀ ਉਹਨਾਂ ਵੱਲੋਂ ਵੀ ਸਾਡੇ ਵੱਲੋਂ ਵੀ। ਤੇ ਜਿਹੜੀ 10 ਤਰੀਕ ਨੂੰ ਸਵੇਰ ਫਜਰ ਦੇ ਟਾਈਮ ਸਾਡੇ ਪਾਕਿਸਤਾਨ ਨੇ ਅਲਹਮਦੁਲਿਲਾ ਜਵਾਬੀ ਕਾਰਵਾਈ ਕੀਤੀ, ਉਹ 3 ਤੋਂ 4 ਘੰਟੇ ਦੇ ਵਿੱਚ ਉਹਨਾਂ ਬਰੂਦ ਇੰਡੀਆ ਤਾਂ ਹੀ ਰੁਕਿਆ, ਮੋਦੀ ਸਰਕਾਰ, ਅਸੀਂ ਇੰਡੀਆ ਨਹੀਂ ਕਹਿੰਦੇ, ਮੋਦੀ ਸਰਕਾਰ ਤਾਂ ਹੀ ਰੁਕੀ ਹੈ ਕਿ ਇਹ ਬਣ ਕੀ ਗਿਆ ਸਾਡੇ ਨਾਲ। ਔਰ ਸਾਰਾ ਜਿੰਨਾ ਵੀ ਜਿਹੜਾ ਜਵਾਬੀ ਵਾਰ ਦਿੱਤਾ ਸਾਰਾ ਅੱਕ ਕੇ ਦਿੱਤਾ ਔਰ ਜਿਹੜੇ ਫੌਜੀ ਤਨਸੀਬਾਤ ਸਨ ਉਹਨਾਂ ਤੇ ਉਹਨਾਂ ਕੀਤਾ, ਕੋਈ ਸਿਵਲੀਅਨ ਤੇ ਨਹੀਂ ਕੀਤਾ। ਹਾਂ ਅਸੀਂ ਹੈ ਕਿ ਮੋਦੀ ਸਰਕਾਰ ਨੇ ਜਿਹੜਾ ਸਾਡੇ ਸਿਵਲੀਅਨ ਤੇ ਕੀਤਾ ਬਿਲਕੁਲ, ਸਾਡੇ ਮਦਰਸਿਆਂ ਦੇ ਬੱਚੇ ਸ਼ਹੀਦ ਕੀਤੇ, ਸਾਡੀ ਫੌਜ ਵੀ ਚਾਹੁੰਦੀ ਤਾਂ ਉਹਨਾਂ ਦੇ ਮੰਦਰਾਂ ਤੇ ਕਰ ਸਕਦੀ। ਅੱਛਾ ਸਰਕਾਰ ਨੇ ਨਹੀਂ ਕੀਤਾ। ਮੈਂ ਹੋਰ ਇੱਕ ਗੱਲ ਕਰਾਂ, ਇੱਥੋਂ ਜਿਹੜੇ ਮੰਦਰ ਨੇ ਉਹਨਾਂ ਨੂੰ ਤੋੜਿਆ ਨਹੀਂ, ਸਾਡੇ ਮੁਸਲਮਾਨ ਜਿਹੜੇ ਨੇ ਉਹ ਭੜਕੇ ਨਹੀਂ, ਕਿਸੇ ਗੁਰਦੁਆਰੇ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਸੇ ਮੰਦਰ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ। ਦੂਸਰੀ ਗੱਲ, ਕਿਸੇ ਨੂੰ ਤੰਗ ਨਹੀਂ ਕੀਤਾ ਇੱਥੋਂ ਦੀ ਕਮਿਊਨਿਟੀ। ਅੱਛਾ ਭਾਈ ਤਨਵੀਰ ਫਿਰ ਇੰਡੀਆ ਦੀ ਇਹ ਵੇਖ ਲਓ, ਮੋਦੀ ਸਰਕਾਰ ਦੀ ਇੰਡੀਆ ਦੇ ਵਿੱਚ ਕੰਮ ਵੇਖ ਲਓ ਕਿ ਮੋਦੀ ਸਰਕਾਰ ਨੇ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਹਮਲਾ ਕੀਤਾ, ਉੱਥੋਂ ਦੇ 1-2 ਬੰਦੇ ਆਪਣਾ ਮਰੇ ਨੇ ਸਿੱਖਾਂ ਦੇ, ਤੇ ਉਹ ਇਲਜ਼ਾਮ ਪਾਕਿਸਤਾਨ ਤੇ ਲਾ ਰਿਹਾ ਕਿ ਇਹਨਾਂ ਦੀ ਨਫ਼ਰਤ ਪਵੇ। ਸਰਕਾਰ ਸਾਡੀ ਹਕੂਮਤ ਨੇ, ਸਾਡੀ ਫੌਜ ਨੇ, ਸਾਡੇ ISPR ਨੇ ਕਿਹਾ ਸੀ ਕਿ ਅਸੀਂ ਹਮਲਾ ਨਹੀਂ ਕੀਤਾ, ਜਿੱਦਣ ਅਸੀਂ ਕਰਾਂਗੇ ਤੇ ਅਸੀਂ ਬੰਦਿਆਂ ਤਰ੍ਹਾਂ ਕਰਾਂਗੇ ਤੇ ਪੂਰੀ ਦੁਨੀਆ ਨੂੰ ਪਤਾ ਲੱਗੇਗਾ, ਪੂਰੀ ਦੁਨੀਆ ਗੂੰਜੇਗੀ। ਔਰ ਲੱਗਾ ਵੀ ਹੈ। ਹਾਂ ਯਾਰ ਸਾਹਿਬ ਪੂਰੀ ਦੁਨੀਆ ਆਪੇ ਪਤਾ ਲੱਗ ਗਿਆ, ਖਬਰਾਂ ਦੂਰ ਲੱਗ ਗਈਆਂ। ਉਹ ਸਿਰਫ ਗੋਦੀ ਮੀਡੀਆ ਨੇ ਆਪ ਹਮਲੇ ਕਰਵਾਏ ਨੇ ਕਿ ਇਹਨਾਂ ਦੀਆਂ ਨਫ਼ਰਤਾਂ ਨਾ ਫਰਾਓ। ਅਸੀਂ ਅਲਹਮਦੁਲਿਲਾ ਕਿਸੇ ਗੁਰਦੁਆਰਾ ਸਾਹਿਬ ਤੇ ਹਮਲਾ ਨਹੀਂ ਕੀਤਾ, ਨਾ ਸਾਡੀ ਹਕੂਮਤ ਨੇ, ਨਾ ਸਾਡੇ ਲੋਕਾਂ ਨੇ, ਇਹ ਮੋਦੀ ਨੇ ਕਰਵਾਇਆ। ਹਾਲਾਂਕਿ ਮੋਦੀ ਸਰਕਾਰ ਨੇ 6 ਅਟੈਕ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਕਰਾਏ ਨੇ ਸਾਡੇ ਪਿੰਡ ਡਿੱਗਾ। ਹਾਂ ਡਰੋਨ ਦੇ ਸਾਡੇ ਪਿੰਡ ਡਿੱਗਾ ਧਾਰੋਵਾਲੀ ਉਹ ਪਿੰਡ ਸਰਦਾਰ ਲక్ష్మణ ਸਿੰਘ ਜਿਹੜਾ 1921 ਦੇ ਵਿੱਚ ਪਹਿਲੇ ਜਥੇਦਾਰ ਸੀ ਜਿਹਨੇ ਗੁਰਦੁਆਰਾ ਜਨਮ ਸਥਾਨ ਛਡਾਇਆ ਸੀ। ਉਹਦੇ ਵਿੱਚ ਉਹਦਾ ਪ੍ਰੂਫ ਵੀ ਹੈ, ਪਾਲਕੀ ਸਾਹਿਬ ਦੇ ਬਿਲਕੁਲ ਨਾਲ ਜੰਡ ਦਾ ਦਰਖਤ, ਉੱਥੇ ਉਹਨੂੰ ਪੁੱਠਾ ਲਟਕਾ ਕੇ ਸਾੜਿਆ ਗਿਆ ਸੀ। ਸਰਦਾਰ ਲక్ష్మణ ਸਿੰਘ ਦਾ ਉਹ ਪਿੰਡ ਹੈ। ਤੇ ਤੁਸੀਂ 84 ਨਾ ਭੁੱਲਿਓ, 47 ਨਾ ਭੁੱਲਿਓ, ਠੀਕ ਹੈ, 1921 ਨਾ ਭੁੱਲਿਓ। ਸਿੱਖ ਵੀਰੋ ਇਹਨਾਂ ਨੇ ਬੜੇ ਜ਼ੁਲਮ ਕੀਤੇ ਨੇ। ਅਸੀਂ ਆਪਣੇ ਜਿਹੜੇ ਵੀ ਸਾਡੇ ਲੋਕ ਇਸ ਦੁਨੀਆ ਚੋਂ ਗਏ ਨੇ, ਸ਼ਹੀਦ ਹੋਏ ਨੇ, ਅਸੀਂ ਇਹਨਾਂ ਦਾ ਬਦਲਾ ਮੋਦੀ ਸਰਕਾਰ ਕੋਲ ਲੈਣਾ। ਉਦੋਂ ਵੀ ਮੋਦੀ ਸਾਨੂੰ ਅੱਜ ਤੋਂ 100 ਸਾਲ ਪਹਿਲੇ ਵੀ ਮੋਦੀ ਦੇ ਵੱਡ ਵਡੇਰੇ ਜਾਂ ਉਹੋ ਜਿਹੇ ਲੋਕ ਲੜਾਉਂਦੇ ਸਨ ਤੇ ਹੁਣ ਵੀ ਲੜਾਉਂਦੇ ਨੇ, ਤੇ ਅੱਗੋਂ ਇਦਾਂ ਦੇ ਲੋਕਾਂ ਨੇ ਹੀ ਸਾਨੂੰ ਲੜਾਉਣਾ। ਤੇ ਬਾਕੀ ਜੇ ਮੇਰੀ ਗੱਲ ਚੰਗੀ ਲੱਗੀ ਹੈ ਤੇ ਵੀਡੀਓ ਥੱਲੇ ਕਮੈਂਟ ਜ਼ਰੂਰ ਕਰਿਓ, ਜੋ ਵੀ ਤੁਹਾਡੀ ਰਾਏ, ਤੁਸੀਂ ਜੋ ਕਹਿਣਾ ਚਾਹੋ ਕਿ ਕਿਵੇਂ ਰੁਕਣਾ ਚਾਹੀਦਾ। ਮੈਂ ਤੈਨੂੰ ਕਹਾਂਗਾ ਕਿ ਸਾਡੀ ਨਫ਼ਰਤ ਮਜ਼ੀਦ ਨਾ ਪਵੇ। ਅਸੀਂ ਕਿਸੇ ਦੇ ਖਿਲਾਫ ਸਰਕਾਰਾਂ ਉਤਲੇ ਜੰਗ ਲੱਗਦੀ ਲੱਗੇ, ਅਸੀਂ ਤੇ ਪਹਿਲੇ ਨੰਬਰ ਤੇ ਇਹ ਕਹਾਂਗੇ ਨਾ ਲੱਗੇ, ਨਹੀਂ ਹੋਣਾ ਚਾਹੀਦਾ। ਦੋਵੇਂ ਪਾਸੇ ਆਵਾਮ ਦਾ ਹੋਣਾ ਤੇ ਪੰਜਾਬ ਦਾ ਜ਼ਿਆਦਾ। ਸਰਕਾਰਾਂ ਦਾ ਕੀ ਜਾਣਾ, ਉਹਨਾਂ ਦਾ ਦੂਰ ਮੁੱਦੀ ਵੀ ਪੁੱਤਰ ਪਿੱਛੇ ਸਾਡੇ, ਉਹਨਾਂ ਨੂੰ ਕੀ ਜਾਣਾ। ਜਾਂ ਸਾਡੇ ਫੌਜੀ ਸ਼ਹੀਦ ਹੋਣੇ ਨੇ ਜਾਂ ਆਵਾਮ ਸਿਵਲੀਅਨ ਮਰਨੀ, ਬਿਲਕੁਲ ਮਰਨੀ ਵੀ ਉਹ ਜਿਹੜੀ ਲਾਗੇ ਬਾਰਡਰਾਂ ਤੇ, ਦੂਰ ਵਾਲਿਆਂ ਤੇ ਬਸ ਤਮਾਸ਼ਾ ਵੇਖਣਾ, ਲੱਗੇ ਉਹਨਾਂ ਦਾ ਤਮਾਸ਼ਾ ਲਾਇਆ ਹੋਇਆ। ਤੇ ਤੁਹਾਡੀ ਕੀ ਰਾਏ ਲਾਜ਼ਮਨ ਦੱਸਿਆ ਜੀ, ਬੜੀ ਮਿਹਰਬਾਨੀ। ਅੱਲਾਹ ਹਾਫਿਜ਼।